ਇਸ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇ ਤੁਸੀਂ ਵੀ ਕਿਸੇ ਪ੍ਰਕਾਰ ਦੀ ਇੰਸ਼ੋਰੈਂਸ ਕਰਵਾਉਣੀ ਹੈ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਅਲ ਗਰੋਵ, ਊੜਾ ਟੈਟਲ ਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ TPS ਸਟੇਟਸ, ਜੋ ਵੈਨਜ਼ੂਏਲਾ ਦੀਆਂ 3.5 ਲੱਖ ਦੇ ਕਰੀਬ ਫੈਮਿਲੀਜ਼ ਹੈਗੀਆਂ, 3.5 ਲੱਖ ਦੇ ਕਰੀਬ ਲੋਕ ਹੈਗੇ ਆ ਭਈ ਉਹਨਾਂ ਦਾ ਜਿਹੜਾ ਟੈਂਪਰੇਰੀ ਸਟੇਟਸ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਉਸ ਨੂੰ ਰਿਵੋਕ ਕਰ ਸਕਦਾ ਹੈਗਾ। ਉਹ ਤੋਂ ਬਾਅਦ ਸਾਊਥ ਫਲੋਰੀਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੈਨਜ਼ੂਏਲਨਸ ਰਹਿੰਦੇ ਆ ਉਹ ਬਹੁਤ ਜ਼ਿਆਦਾ ਫਿਕਰਮੰਦ ਹੈਗੇ ਆ। 6.5 ਲੱਖ ਦੇ ਕਰੀਬ ਜੋ ਵੈਨਜ਼ੂਏਲਾ ਮੂਲ ਦੇ ਲੋਕ ਆ ਉਹ ਫਲੋਰੀਡਾ ਦੇ ਵਿੱਚ ਰਹਿੰਦੇ ਆ ਤੇ 3.5 ਲੱਖ ਜੋ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਉੱਤੇ ਆ ਜਿਨ੍ਹਾਂ ਨੂੰ ਹੁਣ ਡਿਪੋਰਟ ਕੀਤਾ ਜਾ ਸਕਦਾ ਹੈਗਾ। 6 ਜਣਿਆਂ ਨੇ ਆਲਰੇਡੀ ਲਾ ਸੂਟ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਫਾਈਲ ਕੀਤਾ ਹੈਗਾ। ਐਡਮਿਨਿਸਟ੍ਰੇਸ਼ਨ ਜੋ ਆ ਉਹ ਕਹਿੰਦੇ ਭਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਬੇਸਿਕ ਹਿਊਮੈਨਿਟੀ ਆ ਉਸ ਨੂੰ ਡਿਸਰਿਗਾਰਡ ਕਰ ਰਿਹਾ ਹੈਗਾ। ਸਸੀਲੀਆ ਗੋਨਜ਼ਾਲਸ ਹਰਾਰਾ ਇੱਕ ਵੈਨਜ਼ੂਏਲਾ ਮੂਲ ਦੀ TPS ਹੋਲਡਰ ਹੈਗੀ ਆ। ਉਹ ਕਹਿੰਦੀ ਆ ਵੀ ਜੇ ਸਾਨੂੰ ਵੈਨਜ਼ੂਏਲਾ ਨੂੰ ਵਾਪਸ ਭੇਜਿਆ ਗਿਆ ਤੇ ਸਾਡੀ ਲਾਈਫ ਬਹੁਤ ਖਤਰੇ 'ਚ ਹੋਊਗੀ। ਫਲੋਰੀਡਾ ਦੇ ਵਿੱਚ 66,000 ਦੇ ਕਰੀਬ ਵੈਨਜ਼ੂਏਲਨ ਮੂਲ ਦੇ ਲੋਕ ਜੋ ਰਹਿੰਦੇ ਆ। ਉਹ ਕਹਿੰਦੇ ਇਸੇ ਕਰਕੇ ਤਾਂ ਅਸੀਂ ਉੱਥੋਂ ਭੱਜ ਕੇ ਆਏ ਸੀਗੇ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਉਸ ਦੇ ਨਾਲ ਕਈ ਲੋਕਾਂ ਨੇ ਜਿਹੜਾ ਲਾ ਸੂਟ ਫਾਈਲ ਕੀਤਾ ਹੈਗਾ। ਮੈਰੀਸੋਲ ਸਿਲਵਾ 64 ਸਾਲਾਂ ਦੀ ਆ ਤੇ ਉਹਨਾਂ ਦਾ ਜਿਹੜਾ ਹਸਬੈਂਡ ਆ ਉਹ ਡੋਰੇਲ ਦੇ ਵਿੱਚ 2021 ਚ ਆਏ ਸੀ ਆਪਣੀ ਜੋ ਬੇਟੀ ਆ ਉਸ ਨੂੰ ਜੁਆਇਨ ਕਰਨ ਦੇ ਲਈ, ਜੋ ਕਿ ਇੱਕ ਜਰਨਲਿਸਟ ਹੈਗੀ ਆ। ਉਹ ਕਹਿੰਦੇ ਵੀ ਵੈਨਜ਼ੂਏਲਾ ਤੋਂ ਅਸੀਂ ਭੱਜੇ ਇਸੇ ਕਰਕੇ ਸੀ ਵੀ ਉੱਥੇ ਬਹੁਤ ਸਾਰਾ ਜਿਹੜਾ ਹਿਊਮਨਟੇਰੀਅਨ ਕ੍ਰਾਈਸਿਸ ਸੀ, ਲੋਕਾਂ ਨੂੰ ਧੱਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਪੁੱਟ ਕੀਤਾ ਜਾਂਦਾ ਸੀ। ਇਹੀ ਕਾਰਨ ਸੀ ਵੀ ਭੱਜ ਕੇ ਅਸੀਂ ਅਮਰੀਕਾ ਆਏ ਤੇ ਇੱਥੇ ਜਿਹੜਾ ਪੋਲੀਟੀਕਲ ਅਸਾਈਲਮ ਲਿਆ ਹੈਗਾ। ਉਹਦੇ ਲਈ ਜਿਹੜਾ ਉਹਨਾਂ ਨੇ ਟੈਂਪਰੇਰੀ ਸਟੇਟਸ ਜਿਹੜਾ ਦਿੱਤਾ ਸੀ ਬਾਈਡਨ ਸਰਕਾਰ ਨੇ ਉਹ ਉਹਨਾਂ ਨੂੰ ਮਿਲਿਆ ਸੀਗਾ। 3 ਲੱਖ ਤੋਂ ਵੱਧ ਵੈਨਜ਼ੂਏਲਾ ਮੂਲ ਦੇ ਲੋਕ ਜੋ ਇੱਕ ਸੈਪਰੇਟ 2021 ਡੈਜ਼ਿਗਨੇਸ਼ਨ ਦੇ ਅੰਡਰ ਹੈਗੇ ਆ, ਜੋ ਕਿ ਸਤੰਬਰ ਮਹੀਨੇ ਤੱਕ ਆ। ਸਤੰਬਰ ਤੋਂ ਬਾਅਦ ਉਹਨਾਂ ਦਾ ਜਿਹੜਾ TPS ਸਟੇਟਸ ਆ ਉਹ ਖਤਮ ਹੋ ਜਾਣਾ ਹੈਗਾ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਇਸ ਰੂਲਿੰਗ ਤੋਂ ਬਾਅਦ ਕੀ ਕਰੂਗਾ, ਪਰ ਜੋ ਵੈਨਜ਼ੂਏਲਨ ਕਮਿਊਨਿਟੀ ਆ ਸਾਊਥ ਫਲੋਰੀਡਾ ਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਜੋ ਇਹ ਰੂਲਿੰਗ US ਦੀ ਸੁਪਰੀਮ ਕੋਰਟ ਨੇ ਦਿੱਤੀ ਹੈਗੀ ਆ ਇਹ ਇੱਕ ਤਰ੍ਹਾਂ ਦੇ ਨਾਲ ਡੈਥ ਸੈਂਟੈਂਸ ਹੈਗੀ ਆ। ਸੋ ਇਹ ਵੀ ਸਾਡੇ ਕੋਲ ਚੁਆਇਸ ਹੀ ਕੋਈ ਨਹੀਂ। ਹੁਣ ਸਾਨੂੰ ਕਿੰਨੇ ਸਾਲਾਂ ਦੇ ਇੱਥੇ ਫੈਮਿਲੀ ਸੈੱਟ ਆ, ਨਿਆਣੇ ਬੋਰਨ ਹੈਗੇ ਆ, ਕਈਆਂ ਨੇ ਪ੍ਰਾਪਰਟੀਆਂ ਖਰੀਦੀਆਂ ਆ, ਜੌਬਸ ਲੱਗੀਆਂ ਹੋਈਆਂ ਹੈਗੀਆਂ। ਸੋ ਬਹੁਤ ਹੀ ਜਿਹੜੀ ਸਿਚੁਏਸ਼ਨ ਆ ਉਹਨਾਂ ਦੀ ਇਸ ਟਾਈਮ ਬਹੁਤ ਖਤਰੇ ਵਾਲੀ ਜੋ ਬਣੀ ਹੋਈ ਹੈਗੀ। ਜੀ ਬਿਲਕੁਲ। ਸੋ ਰੋ ਰਹੇ ਨੇ ਲੋਕ, ਘਬਰਾਏ ਪਏ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਪਰ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਨੂੰ ਇੱਕ ਮੌਕਾ ਜਿਹੜਾ ਆ ਵੈਨਜ਼ੂਏਲਨਸ ਨੂੰ ਕੱਢਣ ਦੇ ਲਈ ਜਿਹੜੇ ਉਹ ਮਿਲੇਗਾ। ਜਿਹੜਾ ਨਿਕੋਲਸ ਮੈਡੂਰੋ ਹਰਜੋਤ ਸਿੰਘ ਜੀ ਉਹ ਫਲਾਈਟਸ ਤਾਂ ਵਾਪਸ ਨਹੀਂ ਲੈਂਦਾ ਜਦੋਂ ਇੱਥੋਂ ਡਿਪੋਰਟ ਕਰਦੇ ਆ, ਇਸ ਲਈ ਅਲ ਸਲਵਾਡੋਰ ਦੇ ਨਾਲ ਸਮਝੌਤਾ ਆ ਟਰੰਪ ਹੋਣਾ ਨੇ ਕੀਤਾ ਆ ਵੀ ਭਾਈ ਡਿਪੋਰਟ ਤਾਂ ਅਸੀਂ ਕਰਨੇ ਆ,
ਤੁਹਾਡਾ ਮੁਲਕ ਨਹੀਂ ਲੈਂਦਾ ਤਾਂ ਅਸੀਂ ਹੋਰ ਕਿਸੇ ਪਾਸੇ ਜਿਹੜੇ ਤੁਹਾਨੂੰ ਜਿਹੜਾ ਉਹ ਛੱਡ ਦੇਵਾਂਗੇ। ਸੋ ਹੁਣ ਸਾਰੇ ਵੈਨੀਜ਼ੁਏਲੀਅਨਸ ਖਾਸ ਕਰਕੇ ਜਿਹੜੇ TPS ਦੇ ਅੰਡਰ ਸੀਗੇ, ਟੈਂਪਰੇਰੀ ਪ੍ਰੋਟੈਕਟਡ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀਗੀ, ਉਹਦੇ ਅੰਡਰ ਸੀਗੇ, ਤੇ ਉਹਨਾਂ ਨੂੰ ਹੁਣ ਬਾਹਰ ਕੱਢਿਆ ਜਿਹੜਾ ਉਹ ਜਾ ਸਕਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਜਟ ਨੂੰ ਲੈ ਕੇ ਕਾਫੀ ਗੁੱਥਮ ਗੁੱਥਾ ਜਿਹੜਾ ਆ ਮਾਹੌਲ ਬਣਿਆ ਪਿਆ ਹੈਗਾ ਆ। ਟਰੰਪ ਹੋਣਾ ਨੇ ਅੱਜ ਕੈਪੀਟਲ ਹਿੱਲ ਦਾ ਦੌਰਾ ਜਿਹੜਾ ਉਹ ਕਰਨਾ ਆ। ਉੱਥੇ ਜਿਹੜੇ ਹਾਊਸ ਦੇ ਰਿਪਬਲਿਕਨਸ ਆ, ਉਹਨਾਂ ਨੂੰ ਇਹ ਚੇਤਾਵਨੀ ਜਿਹੜੀ ਉਹ ਦੇ ਰਿਹਾ ਵੀ ਭਾਈ ਮੇਰੀ ਗੱਲ ਮੰਨੋ, ਨਹੀਂ ਤਾਂ ਮੈਂ ਤੁਹਾਡੇ ਜਿਹੜੇ ਵਿਰੋਧ ਚ ਆ ਜਾਊਂਗਾ। ਸੋ ਮਤਲਬ ਉਹ ਗੱਲ ਹੋਈ ਆ, ਕਹਿੰਦੇ ਵੀ ਨੈਗੋਸ਼ੀਏਸ਼ਨ ਵਗੈਰਾ ਨਹੀਂ ਹੁਣ ਅਸੀਂ ਕੋਈ ਵੀ ਕਰਨੀ, ਤੁਸੀਂ ਗੱਲ ਮੰਨੋ, ਨਹੀਂ ਤਾਂ ਤੁਹਾਨੂੰ ਜਿਹੜਾ ਉਹ ਲਾਂਭੇ ਕਰ ਦਿੱਤਾ ਜਾਊਗਾ। ਇਸੇ ਤਰੀਕੇ ਨਾਲ GOP ਦੀ ਇੱਕ ਰਿਪਰੈਜ਼ੈਂਟੇਟਿਵ ਜਿਹੜੇ ਹੈਗੇ ਨੇ, ਥਾਮਸ ਮੈਸੀ ਕੈਂਟਕੀ ਤੋਂ, ਉਹਨਾਂ ਨੇ ਜਿਹੜਾ ਕਿਹਾ ਵੀ ਮੈਂ ਅਜੇ ਵੀ ਇਸ ਬਿੱਲ ਨੂੰ ਅਪੋਜ਼ ਕਰ ਰਿਹਾ, ਜਦ ਕਿ ਟਰੰਪ ਹੋਣਾ ਨੇ ਉਸ ਨੂੰ ਧਮਕੀ ਦਿੱਤੀ ਆ ਵੀ ਹੀ ਸ਼ੁੱਡ ਬੀ ਵੋਟਡ ਆਊਟ ਆਫ ਆਫਿਸ, ਵੀ ਆਫਿਸ ਚੋਂ ਜਿਹੜਾ ਯਾਨੀ ਕਿ ਇਸ ਨੂੰ ਹਰਾ ਦੇਣਾ ਜਿਹੜਾ ਉਹ ਚਾਹੀਦਾ ਹੈਗਾ ਆ। ਮੈਡੀਕੇਡ ਦੇ ਕੱਟਸ ਨੂੰ ਲੈ ਕੇ ਕਈ ਜਿਹੜੇ ਸਿਆਸਤਦਾਨ ਆ ਜਾਂ ਲੋਕ ਆ, ਉਹ ਇਹ ਵੀ ਕਹਿ ਰਹੇ ਆ ਮੈਡੀਕੇਡ ਨੂੰ ਲੈ ਕੇ, ਬਾਕੀ ਚੀਜ਼ਾਂ ਦੇ ਵਿੱਚ ਹੋ ਸਕਦਾ ਵੀ ਲੋਕਾਂ ਦੀ ਸਹਿਮਤੀ ਹੋਰ ਹੋਵੇ, ਪਰ ਮੈਡੀਕੇਡ ਨੂੰ ਲੈ ਕੇ ਲੋਕ ਜਿਹੜੇ ਸਿਆਸੀ ਮਾਹਰ ਨੇ ਉਹ ਕਹਿ ਰਹੇ ਆ ਵੀ ਕਿਤੇ GOP ਆਪਣੀ ਘਬਰਾਹਟ ਨਹੀਂ ਜਿਹੜੀ ਉਹ ਪੁੱਟ ਰਿਹਾ ਹੈਗਾ, ਵੀ ਇਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪੈਣਾ ਆ। ਕੱਲ ਹੀ ਇੱਕ ਨਿਊਜ਼ ਰਿਪੋਰਟ ਸੀਗੀ ਵੀ ਮੈਡੀਕੇਡ ਦੇ ਵਿੱਚ ਮਿਲੀਅਨਸ ਆਫ ਜਿਹੜੇ ਲੋਕ ਆ, ਉਹ GOP ਜਿਹੜੀਆਂ ਜਿੱਤੀਆਂ ਹੋਈਆਂ ਸਟੇਟਸ ਜਾਂ GOP ਜਿੱਤੇ ਹੋਏ ਜਿਹੜੇ ਹਲਕੇ ਆ, ਉਹਨਾਂ 'ਚ ਕਾਫੀ ਵੱਡੀ ਤਾਦਾਦ ਦੇ ਵਿੱਚ ਰਹਿੰਦੇ ਹੈਗੇ ਆ। ਸੋ ਉਹ ਕੱਟ ਕਰਨ ਦੇ ਨਾਲ ਲੱਖਾਂ ਹੀ ਲੋਕਾਂ ਦੀ ਜਿਹੜੀ ਰਾਤੋਂ ਰਾਤ ਜਿਹੜੀ ਹੈਲਥ ਇੰਸ਼ੋਰੈਂਸ ਆ, ਉਸ ਦੇ ਵਿੱਚ ਕਾਫੀ ਵੱਡਾ ਜਿਹੜਾ ਅਸਰ ਆ ਉਹ ਪੈ ਜਾਊਗਾ, ਜਿਨ੍ਹਾਂ ਵਿੱਚ ਸੀਨੀਅਰਸ ਖਾਸ ਕਰਕੇ ਜਿਹੜੇ ਉਹ ਆਉਣਗੇ। ਸੋ ਅੱਜ ਟਰੰਪ ਹੋਣਾ ਨੇ ਜਾ ਕੇ ਕਹਿੰਦੇ ਵੀ ਪੈਪ ਟਾਕ ਦੇਣਾ ਆ GOP ਦੇ ਜਿਹੜੇ ਉਹ ਲੀਡਰਸ ਨੂੰ, ਵੀ ਭਾਈ ਇਸ ਬਜਟ ਨੂੰ ਜਿਹੜਾ ਤੁਸੀਂ ਅੱਗੇ ਜਿਹੜਾ ਉਹ ਪੁਸ਼ ਕਰੋ। ਟਰੰਪ ਹੁਣੀ ਕਹਿ ਰਹੇ ਆ ਵੀ ਰਿਪਬਲਿਕਨਸ ਨੂੰ ਵੀ ਤੁਸੀਂ ਬੈਕ ਕਰੋ ਮੇਰੇ ਇਸ ਟੈਕਸ ਤੇ ਸਪੈਂਡਿੰਗ ਜਿਹੜੇ ਉਹ ਬਿੱਲ ਨੂੰ। ਉਹ ਕਹਿੰਦੇ ਜੀ ਬਿਗ ਬਿਊਟੀਫੁਲ ਬਿੱਲ ਆ, ਤੇ ਇਹਨੂੰ ਜਿਹੜਾ ਉਹ ਤੁਹਾਨੂੰ ਪਾਸ ਕਰ ਦੇਣਾ ਜਿਹੜਾ ਉਹ ਚਾਹੀਦਾ ਹੈਗਾ ਆ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਮੈਡੀਕੇਡ ਤੇ ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਕਵਰੇਜ ਜਿਹੜੀ ਉਹ ਦਿੰਦੀ ਆ, ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਹੈਗਾ ਆ। ਸੋ ਇਹ ਇੱਕ ਹੁਣ ਵੱਡੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣ ਚੁੱਕੀ ਹੈਗੀ ਆ। ਥਾਮਸ ਮੈਸੀ ਖਾਸ ਕਰਕੇ ਇਸ ਟਾਈਮ ਹਰਜੋਤ ਸਿੰਘ ਜੀ ਉੱਭਰ ਕੇ ਕੰਜ਼ਰਵੇਟਿਵਸ ਦੇ ਵੱਲੋਂ ਆ ਰਹੇ ਨੇ, ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਸ ਬਿੱਲ ਨੂੰ ਜੋ ਕਿ ਸਪੀਕਰ ਪੁਸ਼ ਕਰ ਰਹੇ ਆ ਇਸ ਨੂੰ ਪਾਸ ਕਰਾਉਣ ਦੇ ਲਈ, ਵੀ ਉਸ ਦੇ ਉਲਟ ਦੇ ਵਿੱਚ ਮੂਹਰੇ ਆ ਰਹੇ ਆ। ਸੋ ਰੈਂਡ ਪੌਲ ਵੀ ਜਿਹੜੇ ਆ ਉਹ ਮੰਨਦੇ ਆ ਵੀ ਇਹ ਇਦਾਂ ਦੀਆਂ ਚੀਜ਼ਾਂ ਇਸ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਨਾਲ ਹੋਰ ਵੀ ਆ, ਵੀ ਟਰੰਪ ਹੋਣਾ ਨੂੰ ਜਿਹੜਾ ਉਹ ਲੈ ਕੇ ਇਸ ਬਜਟ ਨੂੰ ਜਿਹੜਾ ਉਹ ਲੈ ਕੇ ਇਸ ਦੇ ਵਿੱਚ ਟੈਕਸ ਤੇ ਇਮੀਗ੍ਰੇਸ਼ਨ ਬਿੱਲ ਜਿਹੜਾ ਉਹ ਨਾਲ ਹੀ ਜੋੜਿਆ ਗਿਆ ਹੈਗਾ ਆ। ਸੋ ਲੋਕਾਂ ਨੂੰ ਜਾਂ ਬਹੁਤ ਸਾਰੇ ਜਿਹੜੇ ਸਿਆਸਤਦਾਨ ਆ, ਉਹ ਇਸ ਨੂੰ ਅਜੇ ਦੂਰੋਂ ਜਿਹੜਾ ਕਹਿ ਲਓ ਵੀ ਡੰਡਾ ਲਾ ਕੇ ਜਿਹੜਾ ਉਹ ਟੱਚ ਕਰਕੇ ਦੇਖ ਰਹੇ ਆ ਵੀ ਕਿਤੇ ਕੋਈ ਕਰੰਟ ਤਾਂ ਨਹੀਂ ਉਹਨਾਂ ਨੂੰ ਜਿਹੜਾ ਉਹ ਮਾਰੂਗਾ। ਸੋ ਪਰ ਰਿਪਬਲਿਕਨਸ ਕਹਿ ਰਹੇ ਆ ਕਿਉਂਕਿ ਉਹਨਾਂ ਦੀ ਸਲਿਮ ਮੈਜੋਰਟੀ ਹੈ, ਕਾਫੀ ਸਲਿਮ ਮੈਜੋਰਟੀ ਆ, ਉਹਦੇ ਕਰਕੇ ਉਹਨਾਂ ਨੂੰ ਲੱਗਦਾ ਆ ਵੀ ਇਸ ਦੇ ਵਿੱਚ ਕੁਝ ਨੈਗੋਸ਼ੀਏਸ਼ਨ ਦੇ ਅਸਾਰ ਜਿਹੜੇ ਉਹ ਬਣ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਪਈ ਆ। ਚੱਕ ਸ਼ੂਮਰ ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਆ, ਉਹਨਾਂ ਨੇ ਟਰੰਪ ਹੋਣਾ ਨੂੰ ਝੂਠੇ ਕਿਹਾ। ਉਹਨਾਂ ਨੇ ਕਿਹਾ ਵੀ ਸਟੇਟ ਤੇ ਲੋਕਲ ਟੈਕਸ ਰਿਵਰਸਲ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਵੀ ਉਹ ਰਿਵਰਸ ਕਰ ਰਹੇ ਆਪਣੀ ਸਪੋਰਟ, ਵੀ ਜਿਸ ਦੇ ਵਿੱਚ ਉਹ ਕਹਿ ਰਹੇ ਸੀ ਵੀ ਪਹਿਲੋਂ ਆਹ ਚੀਜ਼ਾਂ ਕਰਾਂਗੇ, ਉਸ ਤੋਂ ਇਹ ਹੁਣ ਵਾਪਸ ਜਿਹੜੇ ਉਹ ਜਾ ਰਹੇ ਆ। ਕੁਛ ਜਿਹੜੇ ਰਿਪਬਲਿਕਨਸ ਖਾਸ ਕਰਕੇ ਨਿਊਯਾਰਕ, ਨਿਊ ਜਰਸੀ ਤੇ ਕੈਲੀਫੋਰਨੀਆ ਤੇ ਆ, ਜਿਨ੍ਹਾਂ ਸਟੇਟਸ ਤੇ ਲੋਕਲ ਟੈਕਸਿਸ ਸਭ ਤੋਂ ਜ਼ਿਆਦਾ ਹਾਈ ਮੰਨੇ ਜਾਂਦੇ ਆ, ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਹਾਲ ਦੀ ਘੜੀ ਸਪੋਰਟ ਕਰਨ ਦੇ ਵਿੱਚ, ਬੈਕ ਕਰਨ ਦੇ ਵਿੱਚ ਉਹਨਾਂ ਨੇ ਪਿੱਛੇ ਜਿਹੜਾ ਉਹ ਹੱਥ ਖਿੱਚ ਰਹੇ ਆ। ਸਾਲਟ ਜਿਹੜੇ ਹਰਜੋਤ ਸਿੰਘ ਜੀ ਸਟੇਟ ਤੇ ਲੋਕਲ ਟੈਕਸ ਕੈਪ ਆ, ਕਹਿੰਦੇ ਵੀ ਜੇ ਉਹ ਨਹੀਂ ਵਧਾਇਆ ਜਾਂਦਾ ਤਾਂ ਉਹ ਇਹ ਜਿਹੜੇ ਰਿਪਰੈਜ਼ੈਂਟੇਟਿਵ ਆ ਇਸ ਨੂੰ ਪਾਸ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਹੈਗੇ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਗੁੱਥਾ ਜਿਹੜਾ ਉਹ ਚੱਲ ਰਿਹਾ ਆ, ਪਰ ਬਜਟ ਨੂੰ ਲੈ ਕੇ ਹਮੇਸ਼ਾ ਹੀ ਆਪਾਂ ਇਹ ਦੇਖਦੇ ਹਾਂ ਵੀ ਰੌਲੇ ਪੈਂਦੇ ਹੀ ਰਹੇ ਨੇ। ਜੀ ਬਿਲਕੁਲ।
ਸੋ ਇਹਦੇ ਸੰਬੰਧ ਦੇ ਵਿੱਚ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆ, ਉਹਨਾਂ ਨੇ ਜੋ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਜੇ ਤੁਸੀਂ ਅਪੋਜ਼ ਬਿੱਲ ਕੀਤਾ ਤੇ ਤੁਹਾਨੂੰ ਇਹਦੇ ਜਿਹੜੇ ਕੌਨਸੀਕੁਐਂਸਿਸ ਆ ਉਹ ਝੱਲਣੇ ਪੈਣਗੇ। ਰਿਵਾਈਜ਼ ਜਿਹੜਾ ਹਾਊਸ ਦਾ ਜੀਓਪੀ ਬਿੱਲ ਆ ਇਹਦੇ ਵਿੱਚ ਹੈਲਥ ਕਵਰੇਜ ਟੂ ਇਮੀਗ੍ਰੈਂਟਸ ਨੂੰ ਲੈ ਕੇ ਆ, ਖਾਸ ਕਰਕੇ ਜਿੱਦਾਂ ਕੈਲੀਫੋਰਨੀਆ 'ਚ ਪਤਾ ਆ ਵੀ ਬਹੁਤ ਸਾਰੇ ਅਨਡਾਕੂਮੈਂਟਡ ਬੰਦਿਆਂ ਨੂੰ ਜਿਹੜੀ ਫ੍ਰੀ ਮੈਡੀਕਲ ਦਿੱਤਾ ਗਿਆ ਹੈਗਾ। ਜੋ ਸਟੇਟਸ ਹੈਗੀਆਂ ਆ ਉਹ ਮੈਡੀਕੇਡ ਤੇ ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਜਿਹਨੂੰ ਚਿਪ ਕਵਰੇਜ ਕਿਹਾ ਜਾਂਦਾ ਆ, ਲਾਫੁਲੀ ਰਿਜ਼ਾਈਡਿੰਗ ਜਿਹੜੇ ਬੱਚੇ ਤੇ ਪ੍ਰੈਗਨੈਂਟ ਲੋਕ ਹੈਗੇ ਉਹਨਾਂ ਨੂੰ ਦਿੱਤੇ ਜਾਂਦੇ ਆ। ਸੋ ਉਹ ਵੀ ਇਹਦੇ ਵਿੱਚ ਇੱਕ ਇਸ਼ੂ ਹੈਗਾ ਆ। ਹੋਪਫੁਲੀ ਉਹ ਜਿਹੜਾ ਸਟੇ ਰਹੂਗਾ ਜਿਹੜੇ ਲੀਗਲ ਹੈਗੇ ਉਹਨਾਂ ਦੇ ਲਈ। ਤੇ ਇਸ ਤੋਂ ਬਾਅਦ ਜੋ ਸਾਲਟ ਬਾਰੇ ਆ ਉਹ ਤੁਸੀਂ ਗੱਲ ਕਰੇ ਦਿੱਤੀ ਹੈਗੀ ਆ। ਸ਼ੂਮਰ ਹੁਣੀ ਕਾਫੀ ਤੱਤੇ ਨਜ਼ਰ ਆ ਰਹੇ ਆ ਕਿਉਂਕਿ ਉਹਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਝੂਠਾ ਹੀ ਕਹਿ ਦਿੱਤਾ ਹੈਗਾ ਆ। ਸਟੇਟ ਤੇ ਲੋਕਲ ਟੈਕਸ ਰਿਡਕਸ਼ਨ ਇਹ ਵੀ ਇਸ਼ੂ ਹੈਗਾ ਆ। ਰਿਪਰੈਜ਼ੈਂਟੇਟਿਵ ਜਿਹੜੀ ਮਾਰਜੀ ਟੇਲਰ ਗ੍ਰੀਨ ਆ, ਉਹਨਾਂ ਨੇ ਕਲੋਜ਼ ਡੋਰ ਮੀਟਿੰਗ ਰਿਪਬਲਿਕਨਸ ਦੇ ਨਾਲ ਕੀਤੀ ਹੈਗੀ ਆ ਤੇ ਕਹਿੰਦੀ ਪਈ ਉਹ ਪੂਰੇ ਮੁਲਕ ਦੇ ਵਿੱਚ ਜਿਹੜੀ ਕੈਂਪੇਨ ਕਰ ਰਹੀ ਆ। ਤੇ ਕਦੇ ਵੀ ਕਹਿੰਦੀ ਉਹਨਾਂ ਨੇ ਮੈਨੂੰ ਸੁਣਿਆ ਨਹੀਂ ਹੈਗਾ ਵੋਟਰਸ ਨੇ ਕਿਹਾ ਹੋਵੇ ਪਈ ਹਾਇਰ ਕੈਪ ਟੂ ਡਿਡਕਟ ਸਟੇਟ ਐਂਡ ਲੋਕਲ ਟੈਕਸਸ, ਇਹ ਇਹਦੇ ਵਿੱਚ ਕਿਹਾ ਹੈਗਾ ਜੀ। ਸੋ ਇਹ ਸਾਰਾ ਕੁਝ ਅੱਜ ਚੱਲ ਰਿਹਾ ਹੈਗਾ। ਸੋ ਟਰੰਪ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਆ ਵੀ ਇਸ ਬਿੱਲ ਨੂੰ ਜਿਹੜਾ ਆ ਉਹ ਪਾਸ ਕੀਤਾ ਜਾਵੇ। ਰਿਪੋਰਟਰਸ ਦੇ ਨਾਲ ਕੈਪੀਟਲ ਹਿੱਲ ਦੇ ਉੱਤੇ ਗੱਲ ਕਰਦੇ ਹੋਏ ਟਰੰਪ ਉਹਨਾਂ ਨੇ ਕਿਹਾ ਵੀ ਮੀਟਿੰਗ ਆਫ ਲਵ ਸੀਗੀ ਜੀ ਸਾਡੀ ਤਾਂ ਅੱਜ, ਪਿਆਰ ਵਾਲੀ ਮੀਟਿੰਗ ਜਿਹੜੀ ਉਹ ਰਿਪਬਲਿਕਨਸ ਦੇ ਨਾਲ ਕੀਤੀ ਆ। ਕਹਿੰਦੇ ਵੀ ਬਹੁਤ ਹੀ ਗ੍ਰੇਟ ਟਾਕ ਹੋਇਆ, ਕਹਿੰਦੇ ਅਨਬਲੀਵੇਬਲ ਯੂਨਿਟੀ ਆ ਤੇ ਕਹਿੰਦੇ ਵੀ ਮੈਨੂੰ ਲੱਗਦਾ ਵੀ ਆਪਾਂ ਸਾਰਾ ਕੁਝ ਕਰ ਦੇਣਾ। ਮਤਲਬ ਉਹੀ ਜਿਹੜੀ ਉਹਨਾਂ ਦੀਆਂ ਕਹਿ ਲਓ ਵੀ ਉਹ ਗੱਲਾਂ ਹੁਣ ਸ਼ਰੇਆਮ ਧਮਕੀਆਂ ਦੇ ਹੀ ਜਾਂਦੇ ਆ। ਇਹ ਟਰੰਪ ਦੀ ਫੀਲਿੰਗ ਪੂਰੀ ਰਾਜੇ ਵਾਲੀ ਲੈਂਦੇ ਆ, ਆਪਣੇ ਆਪ ਨੂੰ ਰਾਜੇ ਵਾਲੀ ਫੋਟੋ ਦੇ ਵਿੱਚ ਦਿਖਾਤਾ ਜਿਹੜਾ ਉਹ ਹਟਿਆ। ਪੋਪ ਵੀ ਆਪਣੇ ਆਪ ਨੂੰ ਦਿਖਾ ਹਟੇ ਆ ਫੋਟੋ ਦੇ ਵਿੱਚ। ਸੋ ਉਹ ਕਹਿੰਦੇ ਵੀ ਜੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਕਨਸੀਕੁਐਂਸਿਸ ਜਿਹੜੇ ਉਹ ਹੋਣਗੇ, ਪਰ ਇਹ ਆ ਵੀ ਜਿਹੜਾ ਰਿਪਰੈਜ਼ੈਂਟੇਟਿਵ ਆ ਉਹਨੇ ਇਹ ਵੀ ਦੇਖਣਾ ਵੀ ਉੱਥੋਂ ਦੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨੂੰ ਚੁਣ ਕੇ ਜਿਤਾ ਕੇ ਘੱਲਿਆ ਆ, ਉਹਨਾਂ ਦੇ ਲੋਕਾਂ ਦੇ ਮਨ ਦੀ ਜਿਹੜੀ ਇੱਛਾ ਜਿਹੜੀ ਆ ਉਹ ਕੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਆ। ਸੋ ਟਰੰਪ ਹੁਣੀ ਵਿਪ ਤਾਂ ਕਰ ਰਹੇ ਆ ਉਹਨਾਂ ਸਾਰਿਆਂ ਨੂੰ, ਰਿਪਬਲਿਕਨਸ ਨੂੰ, ਵੀ ਭਾਈ ਇਕੱਠੇ ਹੋਵੋ ਤੇ ਪਾਸ ਕਰੋ ਉਹਨਾਂ ਦਾ ਬਿੱਲ, ਜਿਸ ਦਾ ਉਹਨਾਂ ਨੇ ਭਰੋਸਾ ਜਿਹੜਾ ਉਹ ਆਪਣੇ ਸਪੋਰਟਰਸ ਨੂੰ ਦਿੱਤਾ ਹੈ, ਆਪਣੇ ਜਿਨ੍ਹਾਂ ਨੇ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਆ ਉਹਨਾਂ ਨੂੰ ਦਿੱਤਾ ਆ। ਸੋ ਇਸ ਟਾਈਮ ਗੁੱਥਮ ਗੁੱਥਾ ਪੂਰਾ ਜਿਹੜਾ ਉਹ ਚੱਲ ਰਿਹਾ ਆ। ਉਧਰ ਹਰਜੋਤ ਸਿੰਘ ਜੀ, ਈਲਨ ਮਸਕ ਸਿਆਸਤ ਤੋਂ ਹੁਣ ਭੱਜਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ। ਉਹਨੇ ਵੇਖਿਆ ਵੀ ਭਾਈ ਸਿਆਸਤ ਦੇ ਵਿੱਚ ਘਾਟਾ ਜਿਹੜਾ ਉਹ ਜ਼ਿਆਦਾ ਪੈ ਰਿਹਾ ਆ। ਸੋ ਉਹਦੇ ਕਰਕੇ ਜਿਹੜੀ ਕਤਰ ਦੇ ਵਿੱਚ ਇਕਨੋਮਿਕ ਫੋਰਮ ਚੱਲ ਰਹੀ ਸੀ, ਉਸ ਤੇ ਇੰਟਰਵਿਊ ਦੇ ਦੌਰਾਨ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨੇ ਜਿਹੜਾ ਉਹ ਕਿਹਾ ਵੀ ਮੈਂ ਹੁਣ ਲੋਟ ਲੈਸ ਪੋਲੀਟੀਕਲ ਜਿਹੜੀ ਪੋਲਿਟਿਕਸ ਦੇ ਵਿੱਚ ਇਨਵੋਲਵ ਹੋਊਂਗਾ। ਕਾਰਨ ਉਸਨੇ ਜਿਹੜਾ ਉਹ ਇਹੀ ਕਿਹਾ, ਕਹਿੰਦਾ ਵੀ ਮੈਂ ਕਾਫੀ ਕੰਮ ਕਰ ਲਿਆ ਆਲਰੇਡੀ, ਹੁਣ ਹੋਰ ਮੈਨੂੰ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤੁਹਾਨੂੰ ਪਤਾ ਵੀ ਉਹਦੀਆਂ ਕੰਪਨੀਆਂ ਘਾਟੇ ਦੇ ਵਿੱਚ ਜਾਣੀਆਂ ਸ਼ੁਰੂ ਹੋ ਗਈਆਂ। ਟੈਸਲਾ ਦਾ ਬੁਰਾ ਹਾਲ ਹੋਇਆ, ਸਟਾਕ ਜਿਹੜੇ ਉਹ ਗਿਰ ਗਏ ਆ। ਸੋ ਉਹਦੇ ਕਰਕੇ ਵੀ ਉਹ ਦੇਖ ਰਿਹਾ ਵੀ ਉਸਨੂੰ ਕਾਫੀ ਜ਼ਿਆਦਾ ਅਸਰ ਜਿਹੜਾ ਪੈ ਸਕਦਾ। ਉੱਦਾਂ ਜੇ ਦੇਖਿਆ ਜਾਵੇ ਓਵਰਆਲ ਟਰੰਪ ਦੀ ਸਪੋਰਟ ਕਰਕੇ ਈਲਨ ਮਸਕ ਨੂੰ ਕਾਫੀ ਜ਼ਿਆਦਾ ਮੁਨਾਫਾ ਜਿਹੜਾ ਉਹ ਹੋ ਚੁੱਕਾ ਹੈ। ਤਕਰੀਬਨ $250-300 ਮਿਲੀਅਨ ਉਸਨੇ 2024 ਦੇ ਟਰੰਪ ਹੁਣਾਂ ਦੇ ਕੈਂਪੇਨ ਦੇ ਉੱਤੇ ਸਪੈਂਡ ਜਿਹੜਾ ਉਹ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਸ਼ੇਅਰ ਹੁਣ ਲੇਟਲੀ ਜਿਹੜੇ ਉਹ ਘਟੇ ਜ਼ਰੂਰ ਆ, ਪਰ ਫਿਰ ਵੀ ਪਹਿਲਾਂ ਦੇ ਨਾਲੋਂ ਜਿਹੜੀ ਉਸਦੀ ਬਿਹਤਰ ਪਰਫਾਰਮੈਂਸ ਜਿਹੜੀ ਉਹ ਹੋਈ ਆ। ਸੋ ਮਨੀ ਉਸਨੇ ਕਾਫੀ ਜਿਹੜੀ ਕਹਿੰਦੇ ਵੀ ਉਸ ਦੇ ਵਿੱਚ ਬਣਾ ਲਈ ਆ ਤੇ ਹੁਣ ਹਾਲ ਦੀ ਘੜੀ ਸਿਆਸਤ ਤੋਂ ਉਹ ਜਿਹੜਾ ਕਿਨਾਰਾ ਆ ਉਹ ਕਰ ਰਿਹਾ ਹੈਗਾ ਜੀ। ਅਗਲੀ ਖਬਰ ਜੋ ਆ ਉਹ ਰਸ਼ੀਆ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਹੈਗੀ ਆ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਨਾਲ ਗੱਲਬਾਤ ਕੀਤੀ ਆ, ਉਸ ਤੋਂ ਬਾਅਦ ਖਬਰਾਂ ਇਹ ਆਈਆਂ ਹੈਗੀਆਂ ਵੀ ਉਹਨਾਂ ਨੇ ਇਹ ਕਿਹਾ ਵੀ ਇਮੀਡੀਏਟਲੀ ਆਪਸ ਦੇ ਵਿੱਚ ਜਿਹੜੀ ਨੈਗੋਸ਼ੀਏਸ਼ਨ ਆ ਉਹ ਸਟਾਰਟ ਕਰ ਲਓ। ਪਰ ਬਾਹਰ ਜਿਹੜਾ ਮੀਡੀਆ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਇਸ ਨੈਗੋਸ਼ੀਏਸ਼ਨ ਤੋਂ ਬਾਹਰ ਕਰ ਲਿਆ ਹੈਗਾ। ਤੇ ਵੈਟੀਕਨ ਦੇ ਸੰਬੰਧ ਦੇ ਵਿੱਚ ਵੀ ਕੋਸ਼ਿਸ਼ਾਂ ਜਾਰੀ ਰਹਿ ਰਹੀਆਂ ਵੀ ਵੈਟੀਕਨ ਵੀ ਜੇ ਇਹਦੇ ਵਿੱਚ ਇਨਵੋਲਵ ਹੋ ਜਾਵੇ। ਪਰ ਜਿਸ ਹਿਸਾਬ ਦੇ ਨਾਲ ਹਾਈਪ ਬਣਾਇਆ ਗਿਆ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ, ਉਹਦਾ ਜਿਹੜਾ ਰਿਜ਼ਲਟ ਆ ਉਹ ਕੁਛ ਬਾਹਰ ਆਇਆ ਨਹੀਂ ਲੱਗਦਾ ਹੈਗਾ। ਵੀ ਰਸ਼ੀਆ ਵਾਲੇ ਆ ਉਹ ਪਿੱਛੇ ਹਟਣਾ ਨਹੀਂ ਚਾਹਦੇ ਹੈਗੇ
ਤੇ ਯੂਕਰੇਨ ਵਾਲੇ ਕਹਿੰਦੇ ਆ ਵੀ ਜਿਹੜੀਆਂ ਸਾਡੀਆਂ ਜਿਹੜੀਆਂ ਸ਼ਹਿਰ ਹੈਗੇ ਆ ਜਿਨ੍ਹਾਂ ਦੇ ਉੱਤੇ ਕਬਜ਼ਾ ਕੀਤਾ ਆ ਉਹਨਾਂ ਨੂੰ ਸਾਨੂੰ ਵਾਪਸ ਦਿੱਤਾ ਜਾਵੇ। ਪਰ ਜਿਹੜੇ ਸਾਡੇ ਅਮਰੀਕਾ ਦੇ ਯੂਰਪੀਅਨ ਅਲਾਈਜ਼ ਆ ਉਹ ਇੱਕ ਤਰ੍ਹਾਂ ਨਾਲ ਇਹ ਸੋਚ ਰਹੇ ਆ ਵੀ ਸਾਨੂੰ ਤਾਂ ਇੱਕ ਤਰ੍ਹਾਂ ਦੇ ਨਾਲ ਅਬੰਡਨ ਕਰ ਦਿੱਤਾ ਗਿਆ, ਵੀ ਇੱਕ ਤਰ੍ਹਾਂ ਨਾਲ ਛੱਡ ਦਿੱਤਾ ਗਿਆ ਹੈਗਾ ਆ। ਕਿਉਂਕਿ ਇਹ ਵੀ ਖਬਰਾਂ ਆ ਰਹੀਆਂ ਵੀ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਯੂਰਪੀਅਨ ਮੁਲਕਾਂ ਦੀ ਜਿਹੜੀ ਪ੍ਰੋਬਲਮ ਹੈਗੀ ਆ, ਅਮਰੀਕਾ ਵਾਲੇ ਤਾਂ ਬਿਨਾਂ ਕਿਸੇ ਗੱਲ ਤੋਂ ਜਿਹੜੇ ਆ ਯੂਕਰੇਨ ਵਾਲੀ ਜੰਗ ਦੇ ਵਿੱਚ ਫਸ ਗਏ ਹੈਗੇ ਆ। ਸੋ ਉਧਰ ਇੰਡੀਆ ਵਾਲੇ ਵੀ ਕਹਿੰਦੇ ਆ, ਅੱਜ ਇਕਨੋਮਿਕ ਟਾਈਮਸ ਨੇ ਜੋ ਕਾਫੀ ਵੱਡਾ ਆਰਟੀਕਲ ਛਾਪਿਆ ਰਸ਼ੀਆ ਤੇ ਯੂਕਰੇਨ ਦੀ ਜੰਗ ਦੇ ਸੰਬੰਧ ਦੇ ਵਿੱਚ, ਇੰਡੀਆ ਨੇ ਇਹ ਕਿਹਾ ਵੀ ਬੈਟਲਫੀਲਡ ਦਾ ਕੋਈ ਸੋਲੂਸ਼ਨ ਨਹੀਂ ਹੈ, ਤੇ ਤੁਹਾਨੂੰ ਮਿਲ ਕੇ ਜਿਹੜਾ ਆ ਇੱਕ ਜਿਹੜੀ ਗੱਲਬਾਤ ਕਰ ਲੈਣੀ ਚਾਹੀਦੀ ਆ। ਪਤਾ ਹੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜੰਗ ਇੱਕ ਤਰ੍ਹਾਂ ਨਾਲ ਸ਼ੁਰੂਆਤ ਹੋ ਗਈ ਸੀ, ਤੇ ਇਮੀਡੀਏਟਲੀ ਜਿਹੜੀ ਆ ਉਹ ਬੰਦ ਹੋ ਗਈ ਹੈਗੀ ਆ। ਤੇ ਹੁਣ ਮੋਦੀ ਹੁਣੀ ਇਹ ਕਹਿੰਦੇ ਆ ਰਸ਼ੀਆ ਨੂੰ ਤੇ ਯੂਕਰੇਨ ਨੂੰ ਵੀ ਤੁਹਾਨੂੰ ਵੀ ਜਿਹੜਾ ਆ ਇਸੇ ਤਰ੍ਹਾਂ ਦੇ ਨਾਲ ਸਮਝੌਤਾ ਕਰਨਾ ਚਾਹੀਦਾ ਤੇ ਜਿਹੜੀ ਜੰਗ ਆ ਉਹ ਬੰਦ ਕਰਨੀ ਚਾਹੀਦੀ ਹੈਗੀ ਆ। ਜੀ। ਸੋ ਇਹ ਸਿਚੁਏਸ਼ਨ ਉੱਥੇ ਜਿਹੜੀ ਉਹ ਬਣੀ ਪਈ ਆ। ਵਾਸ਼ਿੰਗਟਨ ਪੋਸਟ ਦੇ ਵਿੱਚ ਅੱਜ ਇੱਕ op-ed ਆਰਟੀਕਲ ਇੱਕ ਯੂਕਰੇਨੀਅਨ ਅਮਰੀਕਨ ਨੇ ਜਿਹੜਾ ਉਹ ਛਾਪਿਆ ਆ ਕਿ ਉਹਨੇ ਟਾਈਟਲ ਇਹੀ ਦਿੱਤਾ ਵੀ ਐਜ਼ ਅ ਯੂਕਰੇਨੀਅਨ ਅਮਰੀਕਨ ਆਈ ਹੈਵ ਬੀਨ ਪ੍ਰੀਪੇਅਰਿੰਗ ਫਾਰ ਦਿਸ ਬਿਟਰੇਅਲ, ਵੀ ਸਾਡੇ ਨਾਲ ਬੇਸਿਕਲੀ ਧੋਖਾ ਜਿਹੜਾ ਆ ਉਹ ਕੀਤਾ ਗਿਆ ਆ। ਓਬਵੀਅਸਲੀ ਕ੍ਰਿਟਿਸਿਜ਼ਮ ਦੇ ਤੌਰ ਦੇ ਉੱਤੇ ਵਾਸ਼ਿੰਗਟਨ ਪੋਸਟ ਦੇ ਵਿੱਚ ਇਹ ਆਰਟੀਕਲ ਟਰੰਪ ਹੁਣਾਂ ਨੂੰ ਲੈ ਕੇ ਜਿਹੜਾ ਉਹ ਲਿਖਿਆ ਗਿਆ ਆ। ਸੋ ਨਿਊਯਾਰਕ ਟਾਈਮਸ ਵੀ ਅੱਜ ਰਿਪੋਰਟ ਜਿਹੜੀ ਉਹ ਕਰ ਰਹੀ ਆ ਵੀ ਯੂਕਰੇਨੀਅਨਸ ਇੱਕ ਲੰਮੀ ਵਾਰ ਦੇ ਲਈ ਉਹ ਆਪਣੇ ਆਪ ਨੂੰ ਤਿਆਰ ਕਰਨ, ਕਿਉਂਕਿ ਜਿਹੜੇ ਟਰੰਪ ਹੁਣਾਂ ਨੇ ਜਿਹੜੇ ਸੀਜ਼ ਫਾਇਰ ਕਾਲ ਆ ਉਸ ਤੋਂ ਬੈਕ ਆਫ ਜਿਹੜਾ ਉਹ ਕਰ ਲਿਆ ਆ। ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੱਥੇ ਨੈਗੋਸ਼ੀਏਸ਼ਨਸ ਜਿਹੜੀਆਂ ਬਜਟ ਨੂੰ ਲੈ ਕੇ ਉਹਦੇ ਵਿੱਚ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਤੁਹਾਡੀ ਸੁਣਨੀ ਨਹੀਂ ਆ, ਮੇਰੀ ਮੰਨੋ ਤਾਂ ਠੀਕ ਆ, ਨਹੀਂ ਤਾਂ ਜਿਹੜਾ ਜੀ ਉਹ ਲਾਂਭੇ ਹੋਵੋ। ਤੇ ਕੱਲ 2 ਘੰਟੇ ਦੀ ਜਿਹੜੀ ਵਾਰਤਾਲਾਪ ਤੋਂ ਬਾਅਦ ਚ ਪੁਤਿਨ ਦੇ ਨਾਲ ਲੱਗਦਾ ਨਹੀਂ ਕੋਈ ਗੱਲ ਜਿਹੜੀ ਤਣ ਪੱਤਣ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਪੁਤਿਨ ਨੂੰ ਇਹ ਮਹਿਸੂਸ ਹੋ ਰਿਹਾ ਵੀ ਮੈਨੂੰ ਕੋਈ ਬਾਹੜੀ ਲੋੜ ਨਹੀਂ ਆ ਅਮਰੀਕਾ ਦੀ। ਟਰੰਪ ਕਹਿੰਦਾ ਜ਼ਰੂਰ ਆ, ਉਹ ਮੰਨਦਾ ਜਿਹੜਾ ਕੁਛ ਹਾਲ ਦੀ ਘੜੀ ਨਹੀਂ ਆ। ਹਾਂ, ਕਈ ਥਾਵਾਂ ਦੇ ਉੱਤੇ ਟਰੰਪ ਹੋਣਾ ਦੀ ਜਿਹੜੀ ਉਹ ਚੱਲਦੀ ਆ, ਉੱਥੇ ਉਹ ਚਲਾਉਂਦੇ ਆ। ਤੇ ਪਰ ਪੁਤਿਨ ਦੇ ਮੋਹਰੇ ਪੁਤਿਨ ਜਾਂ ਕਹਿ ਲਓ ਵੀ ਅਜੇ ਉਸ ਗੱਲ ਨੂੰ ਮੰਨਣ ਨੂੰ ਰਾਜੀ ਜਿਹੜਾ ਉਹ ਨਹੀਂ ਹੋ ਰਿਹਾ। ਯੂਕਰੇਨ ਵਾਲਾ ਜਿਹੜਾ ਜ਼ੈਲੈਂਸਕੀ ਆ ਉਹ ਤਾਂ ਹੁਣ ਕਾਹਲਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝੌਤਾ ਜਿਹੜਾ ਉਹ ਹੋ ਸਕੇ। ਉਹਨਾਂ ਦੀ ਮੰਗ ਉਹੀ ਆ ਵੀ ਜਿਹੜਾ ਇਲਾਕਾ ਦੱਬਿਆ ਆ ਰੂਸ ਨੇ ਉਹ ਸਾਨੂੰ ਵਾਪਸ ਜਿਹੜਾ ਉਹ ਕੀਤਾ ਜਾਵੇ, ਤੇ ਫਿਰ ਜਿਹੜੀ ਇਹ ਲੜਾਈ ਆ ਉਹ ਰੁਕ ਸਕਦੀ ਆ। ਪਰ ਵੈਸਟ ਵਿੱਚ ਅਮਰੀਕਾ ਨੂੰ ਛੱਡ ਕੇ ਕੀ ਹੋਰ ਮੁਲਕ ਲਗਾਤਾਰ ਯੂਕਰੇਨ ਨੂੰ ਮਦਦ ਜਿਹੜੀ ਉਹ ਪਹੁੰਚਾਉਣਗੇ, ਉਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਬਹੁਤ ਸਾਰੇ ਜਿਹੜੇ ਰਾਈਟ ਵਿੰਗ ਦੇ ਪੰਡਿਤ ਕਹਿ ਲਓ ਜਾਂ ਜਿਹੜੇ ਸੋਚਣ ਵਾਲੇ ਸੀਗੇ, ਉਹ ਇਹ ਕਹਿੰਦੇ ਸੀਗੇ ਹਰਜੋਤ ਸਿੰਘ ਜੀ ਵੀ ਜਦੋਂ ਯੂਕਰੇਨ ਦੇ ਨਾਲ ਮਿਨਰਲਸ ਦੀ ਡੀਲ ਹੋਊਗੀ ਤਾਂ ਆਪਣੇ ਮਿਨਰਲਸ ਨੂੰ ਬਚਾਉਣ ਦੇ ਲਈ ਅਮਰੀਕਾ ਆਪਣੇ ਆਪ ਸਿਕਿਉਰਿਟੀ ਜਿਹੜੀ ਪ੍ਰਦਾਨ ਕਰੂਗਾ ਯੂਕਰੇਨ ਨੂੰ। ਪਰ ਹੁਣ ਉਹ ਡੀਲ ਵੀ ਹੋ ਗਈ ਆ, ਪਰ ਅਜੇ ਵੀ ਕਿਸੇ ਤਰੀਕੇ ਦੇ ਨਾਲ ਯੂਕਰੇਨ ਦੀ ਪਿੱਠ ਦੇ ਉੱਤੇ ਅਮਰੀਕਾ ਆਉਂਦਾ ਜਿਹੜਾ ਆ ਸਹੀ ਤਰੀਕੇ ਦੇ ਨਾਲ, ਜਿੱਦਾਂ ਆਪਾਂ ਪਹਿਲਾਂ ਦੇਖਿਆ ਉਸ ਤਰੀਕੇ ਦੇ ਨਾਲ ਨਹੀਂ ਦੇਖ ਰਿਹਾ ਹੈਗਾ। ਕੈਂਪੇਨ ਦੇ ਦੌਰਾਨ ਤਾਂ ਉਹਨਾਂ ਨੇ ਜ਼ਰੂਰ ਵੱਡੇ ਵੱਡੇ ਦਾਅਵੇ ਕੀਤੇ ਸੀ ਟਰੰਪ ਉਹਨਾਂ ਨੇ ਵੀ 24 ਘੰਟਿਆਂ ਦੇ ਵਿੱਚ ਜਿਹੜੀ ਲੜਾਈ ਆ ਉਹ ਮੈਂ ਰੋਕ ਦਊਂਗਾ। ਪਰ ਇਹ ਕਲੀਅਰ ਹੋ ਜਾਣਾ ਚਾਹੀਦਾ ਆ। ਬਹੁਤ ਸਾਰੇ ਲੋਕ ਜਿਹੜੇ ਉਹ ਸੋਚਦੇ ਆ ਜਾਂ ਜਿਹੜੇ ਉਹ ਕਹਿੰਦੇ ਆ ਵੀ ਜੇ ਟਰੰਪ ਸੱਤਾ ਦੇ ਵਿੱਚ ਹੁੰਦਾ ਤਾਂ ਸ਼ਾਇਦ ਇਹ ਲੜਾਈ ਨਹੀਂ ਸੀ ਲੱਗਣੀ। ਜਿਹੜਾ ਪੁਤਿਨ ਆ ਉਸ ਦਾ ਸ਼ੁਰੂ ਤੋਂ ਹੀ ਇਰਾਦਾ ਇਹੀ ਰਿਹਾ ਵੀ ਰੂਸ ਨੂੰ ਜਿਹੜਾ ਆ ਉਹ ਕਿੱਦਾਂ ਉਹਦੇ ਦਾਇਰਿਆਂ ਨੂੰ ਹੋਰ ਵਧਾਇਆ ਜਿਹੜਾ ਹੋ ਜਾਵੇ। ਇਸੇ ਤਰੀਕੇ ਦੇ ਨਾਲ ਉਹ ਯੂਕਰੇਨ ਦੇ ਵਿੱਚ ਲਗਾਤਾਰ ਆਪਣੇ ਕਬਜ਼ੇ ਜਾਂ ਆਪਣੇ ਦਬਦਬੇ ਨੂੰ ਵਧਾਉਣ ਦੇ ਵਿੱਚ ਲੱਗਾ ਉਹ ਹੋਇਆ ਹੈਗਾ ਆ। ਸੋ ਟਰੰਪ ਹੁਣਾਂ ਨੇ ਆਪਣੀ ਫੋਨ ਕਾਲ ਦੇ ਵਿੱਚ ਕਹਿੰਦੇ ਵੀ ਬੜੀਆਂ ਕੰਸੈਸ਼ਨਸ ਰਸ਼ੀਆ ਤੋਂ ਨਾ ਹੀ ਮੰਗੀਆਂ ਤੇ ਨਾ ਹੀ ਉਹਨਾਂ ਨੂੰ ਜਿਹੜੀਆਂ ਉਹ ਦਿੱਤੀਆਂ। ਹਾਂ, ਬਾਹਰੋਂ ਇੱਕ ਵਾਰੀ ਕੱਲ ਪਰਸੋਂ ਬਿਆਨ ਜਿਹੜਾ ਜ਼ਰੂਰ ਆਪਾਂ ਦੇਖਿਆ ਸੀ ਟਰੰਪ ਹੁਣਾਂ ਦਾ ਵੀ ਭਾਈ ਜੇ ਤੂੰ ਲੜਾਈ ਨਹੀਂ ਰੋਕਦਾ ਤੇ ਸੈਂਕਸ਼ਨ ਜਿਹੜੀਆਂ ਉਹ ਹੋਰ ਲਾ ਦੇਵਾਂਗੇ। ਆਲਰੇਡੀ ਸਵਿਫਟ ਦੇ ਵਿੱਚੋਂ ਬਾਹਰ ਆ ਰੂਸ ਵਾਲੇ, ਹੋਰ ਬਹੁਤ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਸੈਂਕਸ਼ਨਸ ਲੱਗੀਆਂ ਆ, ਜਿਹੜੇ ਮੁਲਕ ਉਹਨਾਂ ਦੇ ਨਾਲ ਵਪਾਰ ਕਰ ਰਹੇ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਉਣ ਦੀਆਂ ਜਿਹੜੀਆਂ ਗੱਲਾਂ ਆ ਉਹ ਆਪਾਂ ਪਿਛਲੇ 2-3 ਸਾਲ ਤੋਂ ਲਗਾਤਾਰ ਸੁਣ ਰਹੇ ਆ। ਤਾਂ ਵੀ ਉਸ ਦੇ ਦਰਮਿਆਨ ਇੰਡੀਆ ਵਾਲੇ ਕਾਫੀ ਖੱਬੇ ਸੱਜਿਓਂ ਹੋ ਕੇ ਲਕਾ ਲਕੂ ਕੇ ਜਿਹੜਾ ਤੇਲ ਆ ਉਹ ਉੱਥੋਂ ਖਰੀਦਦੇ ਜਿਹੜੇ ਹੋ ਰਹੇ ਆ। ਸੋ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ, ਪਰ ਇਸ ਦੇ ਬਾਵਜੂਦ ਵੀ ਅਜੇ ਜਿਹੜੀ ਇਹ ਕੋਈ ਲੜਾਈ ਰੁਕਦੀ ਨਜ਼ਰ ਜਿਹੜੀ ਉਹ ਨਹੀਂ ਆ ਰਹੀ ਹੈਗੀ।
ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਇੱਕ ਹੋਰ ਬਹੁਤ ਵੱਡੀ ਜਿਹੜੀ ਟਰੱਕਿੰਗ ਕੰਪਨੀ ਆ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਡਾਕਟਰ ਜਸਮੀਤ ਕੌਰ ਬੈਂਸ ਨੂੰ ਲੈ ਕੇ ਕਈ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ, ਤੇ ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।
ब्रेक तो बाद एक बारी फिर आप सब का स्वागत है जी। प्रोग्राम चल रहा है जी इस टाइम अपडेट अमेरिका। हरजोत सिंह जी जी आए एक बारी फिर स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰੀਏ, ਨਿਊ ਆਰਲੀਨਜ਼ ਦੀ ਜੇਲ੍ਹ ਦੇ ਵਿੱਚੋਂ 10 ਕੈਦੀ ਜਿਹੜੇ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਕਹਿੰਦੇ ਵੀ ਇੱਕ ਮੇਨਟੇਨੈਂਸ ਵਰਕਰ ਜੋ ਜੇਲ੍ਹ ਦੇ ਵਿੱਚ ਮੁਲਾਜ਼ਮ ਸੀਗਾ, ਉੱਥੇ ਕੰਮ ਕਰਦਾ ਸੀ, ਉਹਨਾਂ ਨੇ ਇਸ ਤੇ ਮਦਦ ਕੀਤੀ ਹੋ ਸਕਦੀ ਆ। ਉਸ ਜੇਲ੍ਹ ਇੰਪਲੋਈ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਨਿਊ ਆਰਲੀਨਜ਼ ਦੀ ਜਿਹੜੀ ਇਹ ਜੇਲ੍ਹ ਹੈਗੀ ਆ, ਉਸ ਦੇ ਬਾਰੇ ਲੂਜ਼ੀਆਨਾ ਦੇ ਜਿਹੜੇ ਅਟਾਰਨੀ ਜਨਰਲ ਲਿਜ਼ ਮੋਰਲ ਉਹਨਾਂ ਦੇ ਆਫਿਸ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ 10 ਕੈਦੀ ਭੱਜੇ ਆ ਉਸ ਮਾਮਲੇ ਦੇ ਵਿੱਚ ਸਟਰਲਿੰਗ ਵਿਲੀਅਮਸ ਨਾਂ ਦਾ ਜਿਹੜਾ ਮੇਨਟੇਨੈਂਸ ਆਫਿਸਰ ਆ ਆਰਲਿਨਜ਼ ਪੈਰਿਸ਼ ਸ਼ੈਰਿਫ ਆਫਿਸ ਦੇ ਨਾਲ ਜੋ ਕੰਮ ਕਰਦਾ ਸੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਵੀ ਉਹਨੇ ਕਥਿਤ ਤੌਰ ਦੇ ਉੱਤੇ ਸੈੱਲ ਦਾ ਪਾਣੀ ਜਿਹੜਾ ਉਹ ਬੰਦ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਭੱਜਣ ਵਿੱਚ ਉਸਨੇ ਜਿਹੜੀ ਉਹ ਮਦਦ ਕੀਤੀ ਹੈ। ਬੀਤੇ ਸ਼ੁੱਕਰਵਾਰ ਦੀ ਗੱਲ ਆ ਜਦ ਨਿਊ ਆਰਲੀਨਜ਼ ਦੀ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਆ ਉਸ ਦੇ ਵਿੱਚ ਉਹ ਇਹ ਕੈਦੀ ਜਿਹੜੇ ਉਹ ਭੱਜਣ ਦੇ ਵਿੱਚ ਕਾਮਯਾਬ ਜਿਹੜੇ ਹੋ ਰਹੇ ਆ। ਸੋ 33 ਸਾਲਾਂ ਦੇ ਵਿਲੀਅਮਸ ਨੂੰ ਹੁਣ ਮੈਲਫੀਸੈਂਸ ਇਨ ਆਫਿਸ ਤੇ 10 ਕਾਊਂਟ ਪ੍ਰਿੰਸੀਪਲ ਟੂ ਸਿੰਪਲ ਅਸਕੇਪ ਉਹ ਮਾਮਲੇ ਵਿੱਚ ਬੁੱਕ ਕਰਕੇ ਜਿਹੜਾ ਆ ਉਹ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਦੋਂ ਇਹ ਫਰਾਰ ਹੋਏ ਸੀ ਉਦੋਂ ਇਹ ਮੰਨਿਆ ਜਾ ਰਿਹਾ ਸੀਗਾ ਵੀ ਕਿਸੇ ਨਾ ਕਿਸੇ ਨੇ ਇਹਨਾਂ ਦੀ ਮਦਦ ਜਿਹੜੀ ਉਹ ਕੀਤੀ ਹੋ ਸਕਦੀ ਆ। ਸੋ ਉਹੀ ਚੀਜ਼ ਜਿਹੜੀ ਉਹ ਵਾਪਰੀ। ਨਿਊ ਆਰਲੀਨਜ਼ ਦੀ ਜੇਲ੍ਹ ਦੇ ਵਿੱਚੋਂ ਜਿਹੜੇ 10 ਕੈਦੀ ਆ ਉਹ ਫਰਾਰ ਜਿਹੜੇ ਉਹ ਹੋਏ ਆ। ਸੋ ਘੱਟ ਹੁੰਦਾ ਇਦਾਂ ਦੀਆਂ ਜਿਹੜੀਆਂ ਚੀਜ਼ਾਂ, ਪਰ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਆ, ਹੋ ਜਾਂਦੀਆਂ ਆ, ਤੇ ਜਦੋਂ ਮੌਕਾ ਮਿਲਦਾ ਆ ਤਾਂ ਕੈਦੀ ਜਿਹੜੇ ਆ ਉਹ ਫਰਾਰ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਹਮੇਸ਼ਾ ਜਿਹੜੇ ਉਹ ਲੱਗੇ ਰਹਿੰਦੇ ਆ। ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸਾਈਡ ਤੋਂ ਜਿਹੜਾ ਪਾਣੀ ਬੰਦ ਕੀਤਾ ਸੀ ਉਸ ਨੂੰ ਭੰਨ ਕੇ ਜਿਹੜਾ ਸਾਈਡ ਥਾਣੀ ਨਿਕਲੇ ਤੇ ਬਾਅਦ ਚ ਗੇਟ ਥਾਣੀ ਇੱਕ ਹਿਸਾਬ ਦੇ ਨਾਲ ਜਿਹੜੇ ਦੌੜਦੀ ਹੋਈ ਜਿਹੜੀ ਇਹਨਾਂ ਦੀ ਸੀਸੀਟੀਵੀ ਦੀ ਫੁਟੇਜ ਆ ਉਹ ਸਾਹਮਣੇ ਆਈ ਸੀਗੀ ਜੀ। ਅਗਲੀ ਖਬਰ ਪਰ ਚਲੀਏ, ਉਹ ਡਾਕਟਰ ਜਸਮੀਤ ਕੌਰ ਬੈਂਸ ਨੂੰ ਲੈ ਕੇ ਆ, ਜੋ ਅਸੈਂਬਲੀ ਮੈਂਬਰ ਹੈਗੇ ਆ ਡਲੀਨੋ ਤੋਂ। ਮੀਡੀਆ ਦੇ ਵਿੱਚ ਇਹ ਰਿਪੋਰਟਸ ਆ ਰਹੀਆਂ ਵੀ ਡਾਕਟਰ ਜਸਮੀਤ ਕੌਰ ਬੈਂਸ 2026 ਦੇ ਵਿੱਚ ਜੋ 22ਵਾਂ 22nd ਕਾਂਗਰੈਸ਼ਨਲ ਡਿਸਟ੍ਰਿਕਟ ਹੈਗਾ ਉੱਥੋਂ ਐਜ਼ ਏ ਕਾਂਗਰਸ ਵੂਮਨ ਰਨ ਕਰ ਸਕਦੇ ਹੈਗੇ ਆ ਡੇਵਿਡ ਵਲਡਾਹੋ ਦੇ ਅਗੇਂਸਟ। ਪਿਛਲੇ ਦਿਨਾਂ ਦੇ ਵਿੱਚ ਇੱਕ KGET ਜੋ ਉੱਥੇ ਦਾ ਲੋਕਲ ਟੀਵੀ ਚੈਨਲ ਆ ਉਹਨਾਂ ਨੇ ਲਿਖਿਆ ਆ ਵੀ ਡਾਕਟਰ ਜਸਮੀਤ ਕੌਰ ਬੈਂਸ ਜੋ ਡੈਮੋਕ੍ਰੇਟ ਆ ਡਲੀਨੋ ਤੋਂ 35ਵੇਂ ਅਸੈਂਬਲੀ ਡਿਸਟ੍ਰਿਕਟ ਦੇ ਅਸੈਂਬਲੀ ਮੈਂਬਰ ਆ, ਉਹਨਾਂ ਨੇ ਕਾਫੀ ਐਡਵਰਟਾਈਜ਼ਮੈਂਟਸ ਉਸ 3 ਕਾਉਂਟੀਜ਼ ਦੇ ਵਿੱਚ ਜੋ ਰਨ ਕੀਤੀਆਂ ਹੈਗੀਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਈ ਐਮ ਡਾਕਟਰ ਜਸਮੀਤ ਬੈਂਸ ਐਂਡ ਆਈ ਐਮ ਏ ਫੈਮਿਲੀ ਡਾਕਟਰ। ਇਹ ਜਿਹੜਾ ਇਹਦੀ ਜਿਹੜੀ ਐਡਵਰਟਾਈਜ਼ਮੈਂਟ ਆ ਇਸ ਨੂੰ ਜਿਹੜਾ ਹੈਲਥ ਕੇਅਰ ਸੇਵਸ ਲਾਈਵ ਇਸ ਕਮੇਟੀ ਵੱਲੋਂ ਜੋ ਕਿ SEIU ਕੈਲੀਫੋਰਨੀਆ ਜਿਹਨੂੰ ਫੰਡ ਕਰਦੀ ਹੈਗੀ ਆ, ਲੋਕਲ ਹੈਲਥ ਕੇਅਰ ਤੇ ਹੋਮ ਕੇਅਰ ਯੂਨੀਅਨਸ ਨੇ ਸਪਾਂਸਰ ਕੀਤਾ ਹੈਗਾ। ਕਹਿੰਦੇ 6 ਫਿਗਰ ਦੇ ਵਿੱਚ ਇਹ ਐਡ ਹੈਗੀ ਆ। ਹਾਲਾਂਕਿ ਉਹਨਾਂ ਨੇ ਨਾ ਤਾਂ ਹੀ ਇੱਥੇ ਡੇਵਿਡ ਵਲਡਾਹੋ ਦਾ ਨਾਮ ਵਰਤਿਆ ਤੇ ਨਾ ਹੀ ਉਹਨਾਂ ਨੇ ਆਪਣਾ ਨਾਮ ਵਰਤਿਆ ਹੈਗਾ। ਕਰਨ, ਕਿੰਗਸ ਤੇ ਟੋਲੈਰੀ ਕਾਉਂਟੀਜ਼ ਦੇ ਵਿੱਚ ਇਹ ਐਡਸ ਰਨ ਹੋਈਆਂ ਹੈਗੀਆਂ। ਸੈਂਟਰਲ ਵੈਲੀ ਦੇ ਪੋਲੀਟੀਕਲ ਐਨਾਲਿਸਟ ਟ੍ਰੇਸੀ ਲੀਚ ਉਹਨਾਂ ਨੇ ਕਿਹਾ ਵੀ ਸ਼ੀ ਇਜ਼ ਰਨਿੰਗ ਫॉर ਕਾਂਗਰਸ। ਤੇ ਪਰ ਜਸਮੀਤ ਕੌਰ ਬੈਂਸ ਉਹਨਾਂ ਨੇ ਨਾ ਤਾਂ ਪ੍ਰਾਈਵੇਟਲੀ ਨਾ ਤਾਂ ਪਬਲਿਕਲੀ ਅਜੇ ਤੱਕ ਇਸ ਬਾਰੇ ਕੋਈ ਅਨਾਉਂਸ ਕੀਤਾ ਹੈਗਾ। ਇਹ ਸਾਰਾ ਕੁਝ ਜੋ ਇਸ ਟਾਈਮ ਵਾਸ਼ਿੰਗਟਨ DC ਚੱਲ ਰਿਹਾ ਹੈਗਾ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦਾ ਜਿਹੜਾ ਬਿੱਲ ਆ ਬਜਟ ਬਿੱਲ, ਉਸ ਨੂੰ ਲੈ ਕੇ ਇੱਕ ਵਾਰੀ ਤਾਂ ਡੇਵਿਡ ਵਲਡਾਹੋ ਨੇ ਜਿਹੜਾ ਆ ਹੱਕ ਦੇ ਵਿੱਚ ਵੋਟ ਪਾਈ, ਦੂਜੀ ਵਾਰੀ ਜਿਹੜੇ ਆ ਉਹ ਉਸ ਵਿੱਚੋਂ ਐਬਸੈਂਟ ਰਹੇ ਹੈਗੇ ਆ। ਹੈਲਥ ਕੇਅਰ ਦਾ, ਮੈਡੀਕੇਅਰ, ਮੈਡੀਕੇਡ ਦਾ, ਜਿਹਨੂੰ ਕੈਲੀਫੋਰਨੀਆ ਦੇ ਵਿੱਚ ਮੈਡੀਕਲ ਕਰਕੇ ਕਿਹਾ ਜਾਂਦਾ, ਇਹ ਇੱਕ ਬਹੁਤ ਵੱਡਾ ਇਸ਼ੂ ਇਸ ਵੇਲੇ ਬਣਿਆ ਹੋਇਆ ਹੈ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਸੋ ਜੋ ਡਾਕਟਰ ਬੈਂਸ ਹੈਗੇ ਆ ਉਹ ਇਹ ਕਹਿੰਦੇ ਆ ਵੀ ਮੈਂ ਤਾਂ ਡਾਕਟਰ ਆ, ਮੈਨੂੰ ਪਤਾ ਵੀ ਕਿੱਦਾਂ ਲੋਕਾਂ ਦੇ ਕੋਲ ਜੇ ਮੈਡੀਕਲ ਨਾ ਹੋਇਆ, ਇੰਸ਼ੋਰੈਂਸ ਨਾ ਹੋਈ ਤੇ ਉਹ ਕਿੱਦਾਂ ਸਰਵਾਈਵ ਕਰਨਗੇ। ਜਿਹੜੇ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਸਿੰਪਥਾਈਜ਼ਰ ਆ ਉਹ ਕਹਿੰਦੇ ਵੀ ਜਿਹੜਾ ਕੈਂਸਰ ਆ, ਡਿਸੀਜ਼ ਆ, ਉਹ ਇਹ ਨਹੀਂ ਟੇਕ ਕੇਅਰ ਕਰਦੇ ਪਏ, ਉਹ ਇਹ ਨਹੀਂ ਦੇਖਦੇ ਵੀ ਜੀ ਜਿਹੜੀ ਤੁਹਾਡੀ ਜਿਹੜੀ ਪੋਲੀਟੀਕਲ ਅਫੀਲੀਏਸ਼ਨ ਆ ਉਹ ਡੈਮੋਕ੍ਰੇਟਸ ਦੇ ਨਾਲ ਆ
ਜਾਂ ਰਿਪਬਲਿਕਨਸ ਦੇ ਨਾਲ ਆ। ਜਿਹੜੀ ਬਿਮਾਰੀ ਆ ਉਹਨੂੰ ਤਾਂ ਤੁਹਾਨੂੰ ਸੇਵ ਕਰਨ ਦੇ ਲਈ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਚਾਹੀਦੀ ਹੈਗੀ ਆ, ਤਦ ਹੀ ਜਾ ਕੇ ਤੁਸੀਂ ਡਾਕਟਰਸ ਤੋਂ ਇਲਾਜ ਕਰਾ ਸਕਦੇ ਹੈਗੇ ਆ। ਸੋ ਜੀ ਇਸ ਇਸ਼ੂ ਨੂੰ ਲੈ ਕੇ ਜੋ ਕਹਿੰਦੇ ਪਈ ਜੋ ਡੇਵਿਡ ਬਲਡਾਹੋ ਉਹਨਾਂ ਦਾ ਸਟੈਂਡ ਹੈਗਾ ਆ, ਉਹ ਕਦੇ ਇਨ ਹੋ ਜਾਂਦਾ ਹੈ, ਆਊਟ ਹੋ ਜਾਂਦੇ ਆ। ਕਹਿੰਦੇ ਵੀ ਬਲਡਾਹੋ ਇਜ਼ ਡਕਿੰਗ ਐਂਡ ਹਾਈਡਿੰਗ ਫਰੋਮ ਹਿਸ ਕੌਨਸਟੀਚੁਐਂਟਸ। ਇਹ ਡੈਮੋਕ੍ਰੈਟਿਕ ਪਾਰਟੀ ਦੇ ਇੱਕ ਐਨਾਲਿਸਟ ਹੈਗੇ ਆ, ਉਹ ਕਹਿ ਰਹੇ ਹੈਗੇ ਆ। ਸੋ ਇਸ ਤੋਂ ਲੱਗਦਾ ਆ ਵੀ ਕਿਉਂਕਿ ਡਾਕਟਰ ਜਸਮੀਤ ਕੌਰ ਬੈਂਸ ਖੁਦ ਅਸੈਂਬਲੀ ਵੂਮਨ ਹੈਗੇ ਆ, ਖੁਦ ਡਾਕਟਰ ਆ, ਤੇ ਉਹ ਆਪਣੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪੋਪੂਲਰ ਹੈਗੇ ਆ। ਤੇ ਕਿਉਂਕਿ ਉਹ ਸਪੈਨਿਸ਼ ਦੇ ਵਿੱਚ ਵੀ ਫਲੂਐਂਟ ਆ, ਉਸ ਏਰੀਏ ਦੇ ਵਿੱਚ ਸਪੈਨਿਸ਼ ਮੂਲ ਦੇ ਲੋਕ ਵੱਡੀ ਗਿਣਤੀ 'ਚ ਰਹਿੰਦੇ ਹੈਗੇ ਆ। ਸੋ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਵੀ ਹੋ ਸਕਦਾ ਉਹ ਅਗਲੇ ਸਾਲ ਕਾਂਗਰਸ ਦੇ ਲਈ ਰਨ ਕਰਨ, ਪਰ ਉਹਨਾਂ ਵੱਲੋਂ ਕੋਈ ਵੀ ਜਿਹੜੀ ਆ ਕਿਸੇ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਨਹੀਂ ਕੀਤੀ ਗਈ। ਇਹ ਸਿਰਫ ਮੀਡੀਆ ਦੀਆਂ ਰਿਪੋਰਟਸ। ਬਿਲਕੁਲ, ਡੇਵਿਡ ਵਾਲਡਾਹੋ ਨੇ ਰੂਡੀ ਸਾਲਸ ਨੂੰ ਉੱਥੇ ਪਿਛਲੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਹਰਾਇਆ ਸੀਗਾ। ਸੋ ਕਾਫੀ ਇਹ ਜਿਹੜੀ ਸੀਟ ਆ ਬੜੀ ਕਹਿੰਦੇ ਵੀ ਹਮੇਸ਼ਾ ਹੀ ਕਾਂਟੇ ਦੇ ਟੱਕਰ ਵਾਲੀ ਜਿਹੜੀ ਉਹ ਰਹੀ ਹੈਗੀ ਆ। ਸੋ ਕਦੀ ਡੈਮੋਕ੍ਰੇਟ ਵੀ ਹੁੰਦੀ ਰਹੀ ਹੈ, ਕਦੀ ਇਹ GOP ਵੀ ਹੁੰਦੀ ਰਹੀ ਹੈ। ਕਰਨ ਕਾਊਂਟੀ ਜਿੱਦਾਂ ਹਰਜੋਤ ਜੀ ਪਹਿਲਾਂ ਵੀ ਦੱਸ ਕੇ ਗਏ ਆ ਵੀ ਥੋੜੀ ਕਿਉਂਕਿ ਥੋੜੀ ਜਿਹੀ ਕਾਫੀ ਜਿਹੜੀ ਉਹ ਰੈੱਡ ਕਾਊਂਟੀ ਦੇ ਤੌਰ ਦੇ ਉੱਤੇ ਜਿਹੜੀ ਦੇਖੀ ਜਾਂਦੀ ਹੈ। ਸੋ ਇਹ ਉਹ ਕਾਊਂਟੀ ਦਾ ਕਾਫੀ ਹਿੱਸਾ ਜਿਹੜਾ ਇਸ ਸੀਟ ਦੇ ਵਿੱਚ ਆਉਂਦਾ ਵੀ ਆ। ਸੋ ਇਹ ਕੈਲੀਫੋਰਨੀਆ ਦੀ ਜਿਹੜੀ 22ਵੀਂ ਡਿਸਟ੍ਰਿਕਟ ਆ, ਉਸ ਦਾ ਜਿਹੜਾ ਇਹ ਇਸ ਟਾਈਮ ਚਰਚਾ ਜਿਹੜੀ ਛਿੜੀ ਪਈ ਆ, ਖਾਸ ਕਰਕੇ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਬੈਂਸ ਉਹਨਾਂ ਨੂੰ ਲੈ ਕੇ। ਸੋ ਇੱਕ ਵਾਰੀ ਫੇਰ ਦੱਸ ਦਈਏ, ਮੀਡੀਆ ਦੀਆਂ ਰਿਪੋਰਟਸ ਜਿਹੜੀਆਂ ਆ ਇਹ ਚਰਚਾਵਾਂ ਕਰ ਰਹੀਆਂ ਆ, ਉਹਨਾਂ ਦੇ ਦੁਆਰਾ ਪ੍ਰਾਈਵੇਟਲੀ ਜਾਂ ਪਬਲਿਕਲੀ ਅਜੇ ਤੱਕ ਇਸ ਇਲੈਕਸ਼ਨ ਨੂੰ ਲੈ ਕੇ ਉਹ ਰਨ ਕਰਨਾ ਚਾਹੁੰਦੇ ਆ, ਨਹੀਂ ਕਰਨਾ ਚਾਹੁੰਦੇ, ਰਨ ਕਰਨਗੇ ਜਾਂ ਨਹੀਂ ਕਰਨਗੇ, ਉਹ ਇੱਕ ਦੂਰ ਦੂਰ ਦੀ ਜਿਹੜੀ ਅਜੇ ਗੱਲ ਆ। ਮਨ ਦੇ ਵਿੱਚ ਕੀ ਆ ਰਿਹਾ ਆ ਉਹ ਦੇਖਣ ਵਾਲੀ ਗੱਲ ਆ। ਪਰ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਾਂ ਇੱਕ ਉੱਦਾਂ ਇੱਕ ਡਿਫਰੈਂਟ ਐਂਗਲ ਤੋਂ ਇਹ ਗੱਲ ਜਿਹੜੀ ਜ਼ਰੂਰ ਕਹਿਣਾ ਚਾਹੁੰਦੇ ਆ। ਹੁਣ ਆਪਣੇ ਦੇਖੋ ਡਾਕਟਰ ਜਸਮੀਤ ਬੈਂਸ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਬੜੇ ਅਹਿਮ ਜਿਹੜੇ ਮਤੇ ਆ ਉਹਨਾਂ ਦੇ ਜਿਹੜੇ ਲੋਕਲ ਲੋਕਾਂ ਵਾਸਤੇ ਉੱਥੇ ਯੂਨੀਵਰਸਿਟੀ ਦਾ ਯੂਨੀਵਰਸਿਟੀ ਨੂੰ ਲੈ ਲੈ ਕੇ ਆਉਣਾ, ਉੱਥੇ ਉਹ ਬਣਵਾਉਣਾ, ਉਹ ਚੀਜ਼ ਜਿਹੜੀ ਉਹਨਾਂ ਨੇ ਕਰਵਾਈ। ਉਸ ਤੋਂ ਇਲਾਵਾ ਹੈਲਥ ਕੇਅਰ ਨੂੰ ਲੈ ਕੇ ਉਹ ਉਹਨਾਂ ਨੇ ਕਾਫੀ ਜਿਹੜੇ ਉਹ ਚਰਚਾ ਜਿਹੜੀ ਉਹ ਕਰਦੇ ਰਹਿੰਦੇ ਆ, ਚੁੱਕ ਰਹੇ ਆ ਮਸਲੇ ਵੀ ਉੱਥੋਂ ਦੇ ਲੋਕਾਂ ਦੇ ਸਿਹਤ ਨੂੰ ਹੋਰ ਬਿਹਤਰ ਹੋਵੇ। ਤੇ ਜਿਹੜੀ ਸਿੱਖ ਕਮਿਊਨਿਟੀ ਆ ਉਹ ਇਸ ਲਈ ਵੀ ਉਹਨਾਂ ਦਾ ਧੰਨਵਾਦ ਕਰਦੀ ਆ ਵੀ ਸਿੱਖਾਂ ਦੇ ਬਹੁਤ ਸਾਰੇ ਜਿਹੜੇ ਅਹਿਮ ਇਸ਼ੂ ਆ ਉਹਨਾਂ ਨੂੰ ਚੱਕਿਆ। ਸਾਕਾ ਨਕੋਦਰ ਵਰਗਾ, ਵਿਸਾਖੀ ਨੂੰ ਰੈਕੋਗਨਾਈਜ਼ ਕਰਾਉਣਾ, ਜਿਹੜਾ ਸਿੱਖ ਜੈਨੋਸਾਈਡ ਹੋਇਆ ਸੀ ਉਹ ਮਤਿਆਂ ਨੂੰ ਜਿਹੜਾ ਉਹ ਲੈ ਕੇ ਜਿਹੜਾ ਆਉਣਾ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਆ ਉਸ ਨੂੰ ਜਿਹੜਾ ਉਹ ਲੈ ਕੇ ਜਿਹੜੇ ਉਹ ਆਏ ਆ। ਸੋ ਆਪਾਂ ਨੂੰ ਇੱਦਾਂ ਦੇ ਜੇ ਇਹ ਨਹੀਂ ਇਹ ਇਹਨਾਂ ਦੀ ਆਪਣੀ ਇੱਛਾ ਹੋਊਗੀ, ਜਿੱਥੇ ਵੀ ਇਹ ਰਨ ਕਰਨਗੇ ਤਾਂ ਸਿੱਖ ਕਮਿਊਨਿਟੀ ਹਮੇਸ਼ਾ ਉਹਨਾਂ ਦਾ ਸਾਥ ਦਊਗੀ, ਸਪੋਰਟ ਜਿਹੜੀ ਉਹ ਆਪਾਂ ਉਹਨਾਂ ਦੀ ਪੂਰੀ ਜਿਹੜੀ ਉਹ ਕਰਾਂਗੇ ਤਾਂ ਜੋ ਇੱਦਾਂ ਦੇ ਮੁੱਦੇ ਜਿਹੜੇ ਹਮੇਸ਼ਾ ਉਹ ਚੁੱਕਦੇ ਰਹਿਣ। ਤੇ ਪਰ ਆਪਾਂ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਹਰਜੋਤ ਸਿੰਘ ਜੀ, ਕੋਈ ਵੀ ਇਲਾਕਾ ਜਿਹੜਾ ਹੋਵੇ ਜਿੱਥੇ ਆਪਾਂ ਕਾਂਗਰਸਮੈਨ, ਕਾਂਗਰਸ ਵੂਮਨ ਜਿਹੜੇ ਆ ਉਹ ਜਿਤਾ ਕੇ ਫੈਡਰਲ ਲੈਵਲ ਤੱਕ ਵੀ ਜਿਹੜਾ ਉਹ ਘੱਲੇ ਜਿਹੜੇ ਉਹ ਜਾ ਸਕਣ, ਤਾਂ ਜੋ ਆਪਣੀ ਜਿਹੜੀ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਆ ਜੋ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ, ਜੋ ਫੋਰਨ ਇੰਟਰਫੇਰੈਂਸ, ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਜਿਹੜੇ ਇੱਥੇ ਜਿਹੜੇ ਉਹ ਚੱਲ ਰਹੇ ਆ, ਉਹਨਾਂ ਨੂੰ ਉਭਾਰ ਕੇ ਜਿਹੜਾ ਉਹ ਵਾਸ਼ਿੰਗਟਨ DC ਵਿੱਚ ਵੀ ਜਿਹੜਾ ਉਹ ਵੱਡੇ ਪੱਧਰ ਤੇ ਚੁੱਕਿਆ ਜਾਵੇ। ਸੋ ਦੂਜੇ ਹੋਰ ਵੀ ਜਿਹੜੇ ਕਰਦੇ ਨੇ ਸੈਨੇਟਰਸ ਜਾਂ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਪਰ ਆਪਣੀ ਰਿਪਰੈਜ਼ੈਂਟੇਸ਼ਨ ਹੋਵੇ ਤਾਂ ਉਹ ਵੀ ਇੱਕ ਬਹੁਤ ਵਧੀਆ ਜਿਹੜੀ ਗੱਲ ਹੋਊਗੀ। ਆਪਣੇ ਤੋਂ ਬਾਅਦ ਚਾਹੀਏ ਕਮਿਊਨਿਟੀਜ਼ ਇਸ ਟਾਈਮ ਹਰਜੋਤ ਸਿੰਘ ਜੀ ਧੜੱਲੇ ਦੇ ਨਾਲ ਉੱਥੇ ਬੈਠਦੀਆਂ ਆ, ਤਾਂ ਉਹ ਆਪਣਾ ਵੀ ਉਹ ਆਬਵੀਅਸਲੀ ਉਹਨਾਂ ਨੇ ਆਪਣੀ ਕਮਿਊਨਿਟੀ ਦਾ ਪੱਖ ਜਿਹੜਾ ਆ ਉਹ ਰੱਖਣਾ ਆ। ਤੇ ਆਪਾਂ ਨੂੰ ਵੀ ਚਾਹੀਦਾ ਵੀ ਆਪਣੇ ਵੀ ਕੁਛ ਜਿਹੜੇ ਆ ਵਧੀਆ ਕੈਂਡੀਡੇਟਸ ਆ ਉਹ ਉਸ ਅਹੁਦਿਆਂ ਤੱਕ ਜਿੱਤ ਕੇ ਜਿਹੜਾ ਉਹ ਜ਼ਰੂਰ ਪਹੁੰਚਣ। ਇੱਕ ਹਰਜੋਤ ਸਿੰਘ ਜੀ ਇੱਕ ਕੁਇਕ ਬ੍ਰੇਕ ਜਿਹੜੀ ਉਹਦਾ ਵਕਤ ਹੋ ਗਿਆ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਫਿਰ ਵਾਪਸ ਜਿਹੜਾ ਉਹ ਮੁੜਦੇ ਆ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਹਰਜੋਤ ਸਿੰਘ ਜੀ, ਇੱਕ ਜਿਹੜੀ ਆਪਾਂ ਖਬਰ ਕਰ ਲਈਏ ਜਿਹੜੀ ਦਰਬਾਰ ਸਾਹਿਬ ਨੂੰ ਲੈ ਕੇ ਜੋ ਜੀ ਭਾਰਤ ਦੇ ਵਿੱਚ ਜੋ ਝੂਠ ਪ੍ਰਚਾਰ ਜਿਹੜਾ ਉਹ ਚੱਲ ਰਿਹਾ, ਬਹੁਤ ਇੱਕ ਮੰਦਭਾਗੀ ਜਿਹੜੀ ਇਹ ਗੱਲ ਆ। ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਆਈ ਡੋਂਟ ਨੋ ਕੌਣ ਬੰਦੇ ਸੀ ਜਿਨ੍ਹਾਂ ਨੇ ਇਹ ਗੱਲ ਦੀ ਸ਼ੁਰੂਆਤ ਕੀਤੀ, ਪਰ ਉਹਨਾਂ ਨੇ ਇਹ ਦਾਅਵਾ ਕੀਤਾ ਜੀ ਸਾਨੂੰ ਤਾਂ ਆਗਿਆ ਮਿਲ ਗਈ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੋਣਾ ਦੇ ਕੋਲੋਂ ਵੀ ਤੁਸੀਂ ਉੱਥੇ ਬੰਦੂਕਾਂ ਜਿਹੜੀਆਂ ਆ ਉਹ ਬੀੜ ਲਓ ਤੇ ਉਹਦੀ ਸੁਰੱਖਿਆ ਦੇ ਲਈ ਤੁਸੀਂ ਉੱਥੇ ਬੀੜ ਸਕਦੇ ਆ। ਪਰ ਇਸ ਗੱਲ ਦੀ ਹੁਣ ਭਾਰਤੀ ਫੌਜ ਨੇ ਖੁਦ ਜਿਹੜੀ ਉਹ ਪੁਸ਼ਟੀ ਕਰ ਦਿੱਤੀ ਆ ਵੀ ਇਹ ਗੱਲ ਬਿਲਕੁਲ ਝੂਠੀ ਹੈਗੀ ਆ। ਜਨੇਵਾ ਦੀ ਕਨਵੈਨਸ਼ਨ ਜਿਹੜੀ ਉਹ ਕਹਿੰਦੀ ਆ ਵੀ ਜਨਤਕ ਥਾਵਾਂ, ਧਾਰਮਿਕ ਥਾਵਾਂ ਦੇ ਉੱਤੇ ਨਾ ਬੰਬਾਰੀ ਕੀਤੀ ਜਾਵੇ, ਨਾ ਹਮਲਾ ਕੀਤਾ ਜਾਵੇ ਤੇ ਨਾ ਹੀ ਉੱਥੇ ਕਿਸੇ ਕਿਸਮ ਦੀ ਜਿਹੜੇ ਫੌਜੀ ਸਾਜੋ ਸਮਾਨ ਜਿਹੜੇ ਉਹ ਤੈਨਾਤ ਕੀਤਾ ਜਾਵੇ। ਪਾਕਿਸਤਾਨ ਦੇ ਫੌਜੀ ਤਾਂ ਆਪ ਆ ਕੇ ਜਿਹੜੇ ਮੂਹਰੇ ਹੋ ਕੇ ਕਹਿ ਰਹੇ ਸੀਗੇ ਵੀ ਅਸੀਂ ਪੰਜਾਬ ਦੇ ਉੱਤੇ ਹਮਲਾ ਨਹੀਂ ਕਰਨਾ। ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਬਾਰੇ ਕਿੱਦਾਂ ਜਿਹੜਾ ਉਹ ਕੋਈ ਸੋਚ ਸਕਦੇ ਆ। ਇੱਥੇ ਉਸ ਤੋਂ ਬਾਅਦ ਚ ਗਿਆਨੀ ਰਘਬੀਰ ਸਿੰਘ ਹੁਣਾਂ ਦੀ ਜਦੋਂ ਇੰਟਰਵਿਊ ਜਾਂ ਗੱਲਬਾਤ ਬਿਆਨ ਉਹਨਾਂ ਦਾ ਆਉਂਦਾ, ਕਹਿੰਦੇ ਵੀ ਮੇਰੇ ਨਾਲ ਤਾਂ ਕਿਸੇ ਨੇ ਨਾ ਕੰਟੈਕਟ ਕੀਤਾ, ਨਾ ਕੋਈ ਗੱਲ ਹੋਈ ਤੇ ਨਾ ਹੀ ਕਹਿੰਦੇ ਵੀ ਸਾਨੂੰ ਇਹ ਪੂਰਾ ਭਰੋਸਾ ਆ ਚਾਹੇ ਕੋਈ ਵੀ ਆ ਵੀ ਉਹ ਦਰਬਾਰ ਸਾਹਿਬ ਦੇ ਉੱਤੇ ਕੋਈ ਹਮਲਾ ਜਿਹੜਾ ਉਹ ਨਹੀਂ ਜਿਹੜਾ ਉਹ ਕਰੇਗਾ। ਸੋ ਇਹ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਸਪਸ਼ਟ ਜਿਹੜੀ ਉਹ ਹੋ ਗਈ ਆ। ਉੱਥੇ ਦੇ ਇੱਕ ਜਿਹੜੇ ਵਿੰਗ ਕਮਾਂਡਰ ਬਖਸ਼ੀ ਆ ਉਹਨਾਂ ਨੇ ਪ੍ਰਫੁੱਲ ਬਖਸ਼ੀ ਜਿਹੜੇ ਆ ਉਹਨਾਂ ਨੇ ਸਪਸ਼ਟ ਜਿਹੜਾ ਉਹ ਕੀਤਾ ਵੀ ਇਹੋ ਜਿਹਾ ਕੋਈ ਵੀ ਧਿਰ ਜਿਹੜਾ ਆ ਇਸ ਜਿਹੀ ਥਾਂ ਦੇ ਉੱਤੇ ਨਾ ਹੀ ਕੋਈ ਹਮਲਾ ਕਰਦੀ ਆ ਤੇ ਅੰਤਰਰਾਸ਼ਟਰੀ ਕਚਹਿਰੀ ਦੇ ਵਿੱਚ ਇਸ ਨੂੰ ਬਹੁਤ ਬਰੀਕੀ ਦੇ ਨਾਲ ਜਿਹੜਾ ਉਹ ਦੇਖਿਆ ਜਾਂਦਾ ਹੈਗਾ ਆ। ਸੋ ਸਮਝੌਤੇ ਹੋਏ ਨੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ। ਉਹ ਵੱਖਰੀ ਗੱਲ ਆ ਭਾਰਤ ਦੀ ਆਪਣੀ ਫੌਜ ਆ ਕੇ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਉਹ ਹਮਲਾ 1984 ਦੇ ਵਿੱਚ ਉਹਨਾਂ ਨੇ ਉਹ ਕੀਤਾ। ਹੁਣ ਉਹਨਾਂ ਦਿਨਾਂ ਦੇ ਦਰਮਿਆਨ ਹੀ ਦੇਖੋ ਹਰਜੋਤ ਸਿੰਘ ਜੀ ਇਹ ਚਰਚਾਵਾਂ ਨੂੰ ਜਿਹੜਾ ਇਹਨਾਂ ਨੇ ਫੇਰ ਜਿਹੜਾ ਉਹ ਛੇੜ ਦਿੱਤਾ। ਫੇਰ ਇਹ ਝੂਠੀਆਂ ਜਿਹੜੀਆਂ ਗੱਲਾਂ ਆ ਉਹ ਕਿਸ ਤਰੀਕੇ ਨਾਲ ਤੋਰੀਆਂ। ਇਹ ਧੱਕੇ ਦੇ ਨਾਲ ਹਰਜੋਤ ਸਿੰਘ ਜੀ ਸਿੱਖਾਂ ਨੂੰ ਇਸ ਪੂਰੇ ਆਪਣੀ ਜਿਹੜੀ ਉਹ ਨਫ਼ਰਤ ਦੇ ਵਿੱਚ ਇੱਕ ਜਿਹੜਾ ਉਹ ਕਹਿ ਲਓ ਵੀ ਧਿਰ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀਗੇ। ਜੋ ਸਾਰਾ ਕੁਝ ਵੀ ਜਿਹੜਾ ਆਪਣੇ ਸਾਹਮਣੇ ਜਿਹੜਾ ਹੋ ਰਿਹਾ ਆ। ਸੋ ਦਰਬਾਰ ਸਾਹਿਬ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਹਮਲਿਆਂ ਦੀ ਜਿਹੜੀ ਗੱਲ ਆ ਉਹ ਵੀ ਕਿਸੇ ਨੂੰ ਕੋਈ ਬਾਹੜੀ ਜਿਹੜੀ ਉਹ ਜਚੀ ਨਹੀਂ, ਉਹ ਵੀ ਉਹਨਾਂ ਨੂੰ ਝੂਠ ਲੱਗਾ। ਇੱਧਰੋਂ ਜਦੋਂ ਕਹਿੰਦੇ ਸੀ ਨਨਕਾਣਾ ਸਾਹਿਬ ਤੇ ਹਮਲਾ ਕਰਨ ਲੱਗੇ ਆ, ਉਹ ਵੀ ਲੋਕਾਂ ਨੂੰ ਜਿਹੜੀ ਉਹ ਗੱਲ ਬਾਹੜੀ ਜਿਹੜੀ ਕਿਸੇ ਨੂੰ ਜਚੀ ਨਹੀਂ। ਸੋ ਝੂਠਾ ਪ੍ਰੋਪੇਗੈਂਡਾ ਜਿਹੜਾ ਆ ਇਸ ਪੂਰੇ ਦਰਮਿਆਨ ਬਹੁਤ ਹੋਇਆ। ਪਰ ਪਿਛਲੇ ਜਿਹੜਾ ਕੱਲ ਦਾ ਚਰਚਾ ਜਿਹੜੀ ਇਸ ਟਾਈਮ ਧੱਕੇ ਦੇ ਨਾਲ ਜਿਹੜੀ ਉਹ ਛੇੜੀ ਗਈ ਵੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਬੰਦੂਕਾਂ ਬੀੜਨ ਨੂੰ ਉਹਨਾਂ ਨੇ ਆਗਿਆ ਦੇ ਦਿੱਤੀ ਆ, ਉਸ ਨੂੰ ਸ਼ਰੇਆਮ ਜਿਹੜੇ ਗਿਆਨੀ ਰਘਬੀਰ ਸਿੰਘ ਆ ਉਹਨਾਂ ਨੇ ਨਕਾਰ ਦਿੱਤਾ। ਤੇ ਇਹ ਸ਼ਰੇਆਮ ਜਿਹੜਾ ਝੂਠ ਦਾ ਪਲਾਂਦਾ ਆ ਉਹ ਉਸਾਰਿਆ ਜਿਹੜਾ ਜਾ ਰਿਹਾ ਸੀ। ਹੁਣ ਭਾਰਤੀ ਫੌਜ ਆਪ ਸਪਸ਼ਟ ਕਰ ਚੁੱਕੀ ਆ, ਪੁਸ਼ਟੀ ਕਰ ਚੁੱਕੀ ਆ ਵੀ ਏਦਾਂ ਦੀ ਕੋਈ ਗੱਲ ਨਹੀਂ ਹੋਈ ਸੀ। ਮਸਲਾ ਹੁਣ ਇਹ ਆ ਹਰਜੋਤ ਸਿੰਘ ਜੀ ਵੀ ਇਹ ਝੂਠ ਫੈਲਾਉਣ ਵਾਲੇ ਦੇ ਉੱਤੇ ਕੀ ਕਾਰਵਾਈ ਜਿਹੜੀ ਉਹ ਉੱਥੇ ਕੀਤੀ ਜਾ ਸਕਦੀ ਹੈਗੀ ਆ। ਹਿੰਦੁਸਤਾਨ ਦੀ ਸਰਕਾਰ ਨੇ 1955 ਚ, 84 ਚ, 86 ਚ, 88 ਚ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ। ਹਜ਼ਾਰਾਂ ਹੀ ਸਿੱਖਾਂ ਦੇ ਬੱਚਿਆਂ ਨੂੰ ਖੋ ਕੇ ਮਾਰਿਆ। ਪਾਕਿਸਤਾਨ ਨੇ ਨਾ ਤਾਂ 65 ਚ ਕੀਤਾ, ਨਾ 71 ਚ ਕੀਤਾ, ਨਾ 99 ਚ ਕੀਤਾ, ਨਾ 25 ਚ ਕੀਤਾ। ਹੁਣ ਦੇਖੋ ਪਹਿਲਗਾਮ ਵਾਲੀ ਜਿਹੜੀ ਗੱਲ ਸੀ ਉਹ ਸਾਰੀ ਆ ਕੇ ਦਰਬਾਰ ਸਾਹਿਬ ਤੇ ਰੋਕਤੀ ਵੀ ਇੱਥੇ ਜੀ ਅਸੀਂ ਮਿਜ਼ਾਈਲਾਂ ਲਾਈਆਂ ਸੀ, ਉਹਨਾਂ ਨੇ ਹਮਲਾ ਕਰਨਾ ਸੀ। ਜਦੋਂ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਾਹਿਬ ਆ ਜਾਂ ਗੁਰੂ ਘਰ ਦੇ ਮੈਨੇਜਰ ਆ ਉਹਨਾਂ ਨੇ ਆ ਕੇ ਦੱਸਿਆ ਵੀ ਸਾਡੀ ਤਾਂ ਕਿਸੇ ਨਾਲ ਗੱਲਬਾਤ ਹੀ ਨਹੀਂ ਹੋਈ, ਫਿਰ ਹੁਣ ਮੁੱਕਰ ਗਏ ਵੀ ਨਹੀਂ ਅਸੀਂ ਉਦਾਂ ਦੀ ਗੱਲ ਨਹੀਂ ਸੀ। ਸੋ ਜਿਹੜੇ ਲੋਕਾਂ ਨੂੰ ਚੱਕਿਆ ਜਾ ਰਿਹਾ ਹੈਗਾ ਵੀ ਸਿਪਾਹੀ ਕੰਮ ਕਰਦੇ ਸੀ ਜੀ। ਇੱਕ 18 ਸਾਲਾਂ ਦਾ ਨੌਜਵਾਨ ਉਹ ਯੂਟਿਊਬਰ ਆ, ਉਹ ਕਰਤਾਰਪੁਰ ਸਾਹਿਬ ਗਿਆ ਸੀ। ਜਿਹੜੇ ਲੋਕ ਨਨਕਾਣਾ ਸਾਹਿਬ ਗਏ ਸੀ ਉਹਨਾਂ ਨੂੰ ਚੱਕ ਰਹੇ ਹੈਗੇ ਆ ਇਹ ਜੀ ਸਿਪਾਹੀ ਲਈ ਕੰਮ ਕਰਦੇ ਸੀ। ਹੁਣ ਇੱਥੋਂ ਵੀ ਬਹੁਤ ਜ਼ਿਆਦਾ ਅਮਰੀਕਾ ਕੈਨੇਡਾ ਤੋਂ ਲੋਕ ਘੁੰਮਣ ਫਿਰਨ ਜਾਂਦੇ, ਜਦੋਂ ਮੁੜ ਕੇ ਇੰਡੀਆ ਜਾਣ ਇਹਨਾਂ ਨੂੰ ਅੰਦਰ ਕਰ ਦੇਣ ਵੀ ਤੁਸੀਂ ਤਾਂ ਜੀ ਉੱਥੇ ਗਏ ਸੀਗੇ ਤੇ ਤੁਸੀਂ ਸਿਪਾਹੀ ਹੋ ਸਕਦੇ ਆ ਇੰਡੀਆ ਦੇ ਅਗੇਂਸਟ। ਸੋ ਬਹੁਤ ਧੱਕਾ ਚੱਲ ਰਿਹਾ ਹੈਗਾ। ਇਹ ਪੂਰਾ ਦੁਨੀਆ ਦੇ ਵਿੱਚ ਐਕਸਪੋਜ਼ ਕਰਨਾ ਚਾਹੀਦਾ। ਹਰ ਇੱਕ ਸਿੱਖ ਨੂੰ ਬਹੁਤ ਜ਼ਿਆਦਾ ਜਿਹੜਾ ਧਿਆਨ ਦੁੱਖ ਹੋਇਆ ਇਹ ਇਦਾਂ ਦੀਆਂ ਜਿਹੜੀਆਂ ਝੂਠੀਆਂ ਖਬਰਾਂ ਤੋਂ। ਨਾਲੇ ਜੇ ਸਾਡੀ ਸਰਕਾਰ ਜਿਹੜੀ ਖੁਦ ਦੀ ਸਰਕਾਰ ਸੀ ਭਾਰਤ ਦੇ ਜਿਹੜੇ
ਜਿਹਦੇ ਵਿੱਚ ਸਿੱਖਾਂ ਨੇ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਸ਼ਹਾਦਤਾਂ ਪ੍ਰਾਪਤ ਕਰਕੇ ਜਿਹੜਾ ਇੰਡੀਆ ਨੂੰ ਆਜ਼ਾਦ ਕਰਾਇਆ ਸੀ। ਜੇ ਉਸ ਸਰਕਾਰ ਨੇ ਇੰਨੀ ਵਾਰੀ ਇੰਡੀਆ ਤੇ ਹਮਲਾ ਕਰ ਦਿੱਤਾ ਤੇ ਪਾਕਿਸਤਾਨ ਤੇ ਤੁਸੀਂ ਕਿੱਦਾਂ ਜਿਹੜਾ ਯਕੀਨ ਕਰ ਲਓਗੇ, ਜਾਂ ਉਹ ਤਾਂ ਫਿਰ ਵੀ ਦੂਜਾ ਮੁਲਕ ਹੈਗਾ। ਪਰ ਇਹ ਝੂਠੀਆਂ ਖਬਰਾਂ ਜਿਹੜੀਆਂ ਫੈਲਾਉਣੀਆਂ ਨਹੀਂ ਚਾਹੀਦੀਆਂ ਹੈਗੀਆਂ। ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਆ ਉਹਨੂੰ ਬੰਦ ਕਰਨ ਦੀ ਵੀ ਕੋਸ਼ਿਸ਼ ਹੋ ਰਹੀ ਹੈਗੀ ਆ, ਤਾਂ ਕਿ ਜਿਹੜੇ ਸਿੱਖ ਆ ਉਹ ਆਪਣੇ ਗੁਰੂ ਘਰਾਂ ਦੇ ਜਿਹੜੇ ਨਨਕਾਣਾ ਸਾਹਿਬ ਦੇ ਵਿੱਚ ਰਹਿ ਗਏ ਉਹਨਾਂ ਦੇ ਦਰਸ਼ਨ ਨਾ ਕਰ ਸਕਣ। ਬਿਲਕੁਲ। ANI ਦੀ ਜਿਹੜੀ ਸਮਿਤਾ ਪ੍ਰਕਾਸ਼ ਆ, ਉਹਦੀ ਇੱਕ ਗੱਲਬਾਤ ਦੇ ਵਿੱਚ ਇੱਕ ਲੈਫਟੀਨੈਂਟ ਜਨਰਲ ਸਮਰ ਇਵਨ ਦੀ ਗੁੰਕਾ, ਉਹਨੇ ਇਹ ਬਿਆਨ ਜਿਹੜਾ ਉਹ ਦਿੱਤਾ ਸੀਗਾ ਵੀ ਕਹਿੰਦੇ ਵੀ ਗੋਲਡਨ ਟੈਂਪਲ ਦੀ ਹਾਇਰਾਰਕੀ ਦੇ ਵਿੱਚ, ਦਰਬਾਰ ਸਾਹਿਬ ਦੀ ਹਾਇਰਾਰਕੀ ਦੇ ਵਿੱਚ ਜਿੱਦਾਂ ਹੈੱਡ ਗ੍ਰੰਥੀ ਸਾਹਿਬਾਨ ਜਾਂ ਹੋਰ ਜਿਹੜੇ ਆ, ਉਹਨਾਂ ਨੂੰ ਲੱਗਾ ਵੀ ਇਹਦੇ ਵਿੱਚ ਤਾਂ ਖਤਰਾ ਆ, ਤੇ ਅਸੀਂ ਉਹਨਾਂ ਨੂੰ ਜਦੋਂ ਐਕਸਪਲੇਨ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਡਿਪਲੋਏ ਕਰ ਸਕਦੇ। ਵੀ ਸ਼ਰੇਆਮ ਕੋਰਾ ਸਫੇਦ ਝੂਠ ਜਿਹੜਾ ਆ ਉਹ ਬੋਲਿਆ ਗਿਆ ਵੀ ਤੁਹਾਡੀ ਸਰਕਾਰ ਤਾਂ ਹਮਲਾ ਕਰ ਸਕਦੀ, ਦੂਜੇ ਦਾ ਤਾਂ ਸਾਨੂੰ ਅਸੀਂ ਕੁਝ ਕਹਿ ਨਹੀਂ ਸਕਦੇ, ਪਰ ਤੁਹਾਡੀ ਸਰਕਾਰ ਨੇ ਤਾਂ ਕਈ ਵਾਰੀ ਜਿਹੜਾ ਭਾਰਤੀ ਸਟੇਟ ਨੇ ਉੱਥੇ ਹਮਲਾ ਕੀਤਾ ਆ। ਉੱਥੇ ਜਿਹੜੇ ਉਹ ਗੋਲੇ ਦਾਗੇ ਆ, ਫੌਜ ਆਪ ਦਾਖਲ ਹੋਈ ਆ ਉੱਥੇ। ਆਪਾਂ ਨੂੰ ਪਤਾ ਹੀ ਆ ਜੋ ਜੂਨ 84 ਦੇ ਵਿੱਚ ਜੋ ਕੁਛ ਜਿਹੜਾ ਉਹ ਵਾਪਰਿਆ ਸੀ, ਉਸ ਤੋਂ ਪਹਿਲਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਹਵਾਲੇ ਦਿੱਤੇ ਆ ਵੀ ਇਹ ਸਾਲਾਂ ਦੇ ਵਿੱਚ ਵੀ ਉਹ ਹੋਇਆ। ਕੋਈ ਇੱਕ ਵਾਰੀ ਥੋੜੀ, ਕਈ ਗੁਰੂ ਘਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਕਰ ਚੁੱਕੇ ਆ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਨੂੰ ਕਿੱਥੇ ਜਿਹੜਾ ਉਹ ਲਿਜਾਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ, ਤੇ ਉੱਥੇ ਦੇ ਕੀ ਮੀਡੀਆ ਦੀ ਕ੍ਰੈਡੀਬਿਲਿਟੀ ਜਿਹੜੀ ਉੱਥੇ ਉਹ ਰਹਿ ਜਾਂਦੀ, ਵੈਸੇ ਤਾਂ ਹੈ ਨਹੀਂ, ਪਰ ਆ ਸਾਰੀਆਂ ਚੀਜ਼ਾਂ ਉਸ ਨੂੰ ਹੋਰ ਸਪਸ਼ਟ ਕਰ ਦਿੰਦੀਆਂ ਆ ਵੀ ਉੱਥੇ ਨਫ਼ਰਤ ਦਾ ਬੀਜ ਜਿਹੜਾ ਉਹ ਜਿਹੜਾ ਬੀਣ ਦੀ ਪੂਰੀ ਜਿਹੜੀ ਉਹ ਕੋਸ਼ਿਸ਼ ਆ ਉਹ ਇਸ ਟਾਈਮ ਚੱਲ ਰਹੀ ਆ। ਹੁਣ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਨੂੰ ਤਾਂ ਕਹਿ ਦਿੱਤਾ ਗਿਆ, ਉੱਥੇ ਤਾਂ ਦੁਰਗਿਆਣਾ ਮੰਦਿਰ ਵੀ ਆ, ਉੱਥੇ ਤਾਂ ਹੋਰ ਵੀ ਕਈ ਜਿਹੜੇ ਧਾਰਮਿਕ ਸਥਾਨ ਆ, ਉੱਥੇ ਨਹੀਂ ਜਿਹੜੀਆਂ ਇਹਨਾਂ ਨੇ ਬੰਦੂਕਾਂ ਜਿਹੜੀਆਂ ਉਹ ਬੀੜਨ ਦੀ ਜਿਹੜੀ ਖਬਰ ਜਿਹੜੀ ਉਹ ਚਲਾ ਦਿੱਤੀ ਜਾਣ ਬੁੱਝ ਕੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਹੋ ਜਾ ਰਹੀਆਂ ਆ। ਦੇਖੋ ਹਰਜੋਤ ਸਿੰਘ ਜੀ, ਆਪਾਂ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ, ਧੱਕਾ ਜਦੋਂ ਹੁੰਦਾ ਆ ਤਾਂ ਸਿੱਖ ਉਸ ਚੀਜ਼ ਦੇ ਖਿਲਾਫ ਹਮੇਸ਼ਾ ਹੀ ਜਿਹੜੇ ਉਹ ਲੜਦੇ ਆਏ ਆ, ਅੜਦੇ ਆਏ ਆ। ਪੰਜਾਬੀ ਵੀ ਹਮੇਸ਼ਾ ਇਸ ਤਰੀਕੇ ਦੇ ਨਾਲ ਕਰਦੇ ਆਏ ਆ। ਜਾਣ ਬੁੱਝ ਕੇ ਇਹ ਜੰਗ ਦੇ ਵਿੱਚ ਇਹਨਾਂ ਨੂੰ ਧਿਰ ਬਣਾਉਣ ਦੀ ਜਿਹੜੀ ਇੱਕ ਕੋਸ਼ਿਸ਼ ਉਹ ਕੀਤੀ ਜਿਹੜੀ ਉਹ ਜਾ ਰਹੀ ਸੀ, ਤੇ ਝੂਠੀਆਂ ਅਫਵਾਹਾਂ ਕਿਸ ਤਰੀਕੇ ਦੇ ਨਾਲ ਖਬਰਾਂ ਉਹਨਾਂ ਦੇ ਆਪ ਆਰਮੀ ਦੇ ਬੰਦੇ ਜਿਹੜੇ ਉਹ ਹਰਜੋਤ ਸਿੰਘ ਜੀ ਬੋਲ ਰਹੇ ਆ, ਬਾਅਦ 'ਚ ANI ਵਾਲੇ ਕਹਿੰਦੇ ਵੀ ਇਹ ਖਬਰ ਝੂਠੀ ਆ, ਤੇ ਆਪਣਾ ਹੀ ਉਹਨਾਂ ਦਾ ਸੋਰਸ ਆ, ਆਪ ਹੀ ਉਹਨਾਂ ਨੇ ਰਿਪੋਰਟ ਉਦੋਂ ਜਿਹੜੀ ਲਾਈ ਸੀ, ਆਪ ਹੀ ਉਹਨਾਂ ਨੇ ਉਹ ਇੰਟਰਵਿਊ ਕੀਤੀ ਸੀ ਉਹ ਫੌਜੀ ਦੀ, ਜਿਹੜਾ ਉਹ ਕਹਿੰਦਾ ਸੀਗਾ ਵੀ ਨਹੀਂ ਜੀ ਸਾਨੂੰ ਤਾਂ ਬੰਦੂਕਾਂ ਬੀੜਨ ਦੀ AD ਗਨਸ ਜਿਹੜੀਆਂ ਆ ਉਹਦੇ ਵਿੱਚ ਲਿਜਾਣ ਦੀ ਜਿਹੜੀ ਆ ਉਹ ਆਗਿਆ ਜਿਹੜੀ ਉਹ ਦੇ ਦਿੱਤੀ ਗਈ ਆ। ਸੋ ਬੜੀ ਮੰਦਭਾਗੀ ਗੱਲ ਆ, ਪਰ ਇੱਥੋਂ ਇਹ ਕਲੀਅਰ ਹੁੰਦਾ ਆ ਵੀ ਜਿਹੜਾ ਭਾਰਤੀ ਤੰਤਰ ਆ, ਭਾਰਤੀ ਸਟੇਟ ਆ, ਸਿੱਖਾਂ ਨੂੰ ਪ੍ਰਤੀ, ਸਿੱਖਾਂ ਦੇ ਮੁਕੱਦਸ ਅਸਥਾਨਾਂ ਪ੍ਰਤੀ ਕਿੱਦਾਂ ਦਾ ਰਵੱਈਆ ਜਿਹੜਾ ਉਹ ਰੱਖਦੀ ਆ, ਤੇ ਉਹ ਇਸ ਨੂੰ ਵਰਤਣ ਦੇ ਲਈ 1 ਮਿੰਟ ਵੀ ਜਿਹੜੀ ਉਹ ਦੁਬਾਰਾ ਨਹੀਂ ਸੋਚੇਗੀ। ਉਹ ਇਸ ਦੇ ਉੱਤੇ ਹਮਲਾ ਆਪ ਵੀ ਕਰ ਸਕਦੀ ਆ, ਤੇ ਉਸ ਨੂੰ ਜੰਗ ਦੇ ਵਿੱਚ ਕਿੱਦਾਂ ਵਰਤਣਾ ਆ, ਕਿਸ ਤਰੀਕੇ ਦੇ ਨਾਲ ਵਰਤਣਾ ਹੈ, ਚਾਹੇ ਪ੍ਰੋਪੇਗੈਂਡਾ ਲਈ ਵਰਤਣਾ ਹੈ ਜਾਂ ਕਿਸ ਤਰੀਕੇ ਨਾਲ ਵਰਤਣਾ ਹੈ, ਉਹਦੇ ਵਿੱਚ ਕਦੀ ਵੀ ਜਿਹੜਾ ਉਹ ਪਿੱਛੇ ਜਿਹੜੇ ਉਹ ਨਹੀਂ ਹਟਣਗੇ। ਉਹਨਾਂ ਨੂੰ ਕਿਸੇ ਦੇ ਨਾਲ ਕੋਈ ਜਿਹੜਾ ਉਹ ਮਤਲਬ ਨਹੀਂ ਹੈਗਾ। ਉਹਨਾਂ ਦੀ ਗੁੱਡੀ ਜਿਹੜੀ ਆ ਸਿਆਸਤਦਾਨਾਂ ਦੀ ਕਿੱਦਾਂ ਚੜੀ ਰਵੇ, ਭਾਰਤੀ ਸਟੇਟ ਕਿੱਦਾਂ ਜਿਹੜੀ ਉਹ ਉੱਤੇ ਰੱਖੇ, ਲੱਤ ਆਪਣੀ ਕਰ ਰੱਖੇ, ਉਹਦੇ ਲਈ ਉਹ ਹਰ ਤਰੀਕੇ ਦਾ, ਹਰ ਪ੍ਰਕਾਰ ਦਾ ਜਿਹੜਾ ਝੂਠ ਬੋਲਣ ਨੂੰ ਰਾਜੀ ਹੈਗੀ ਆ। ਸੋ ਇਦਾਂ ਹੀ ਨਨਕਾਣਾ ਸਾਹਿਬ ਬਾਰੇ ਵੀ ਗੱਲਬਾਤ ਹੋਈ ਸੀ। ਉੱਧਰ ਪਾਕਿਸਤਾਨ ਵਾਲੇ ਕਹੀ ਜਾਂਦੇ ਵੀ ਨਨਕਾਣਾ ਸਾਹਿਬ ਤੇ ਹਮਲਾ ਕਰਨਾ ਸੀਗਾ। ਸੋ ਸਿੱਖਾਂ ਨੂੰ ਤਾਂ ਅੰਮ੍ਰਿਤਸਰ ਤੇ ਨਨਕਾਣਾ ਸਾਹਿਬ ਜਿਹੜੇ ਦੋਨੋਂ ਪਵਿੱਤਰ ਸ਼ਹਿਰ ਡਿਕਲੇਅਰ ਕਰਨ ਦੇ ਵਿੱਚ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ ਵੀ ਨਾ ਤਾਂ ਇੱਥੇ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਹੋਵੇ ਫੌਜੀ, ਤੇ ਨਾ ਹੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਸ਼ਰਾਬ, ਡਰੱਗ ਜਾਂ ਹੋਰ ਇਦਾਂ ਦੀ ਜਿਹੜੀ ਹੋਵੇ। ਸੋ ਇਹਨਾਂ ਦੋਨਾਂ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਨੂੰ ਪਵਿੱਤਰ ਤੇ ਬਿਨਾਂ ਕਿਸੇ ਮਿਲਟਰੀ ਦੇ ਜਿਹੜਾ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈਗਾ। ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਆ ਵੀ ਐਜ਼ ਏ ਪੀਸ ਦੋਨੋਂ ਜਿਹੜੇ ਸ਼ਹਿਰ ਆ ਉਹ ਦੋਨਾਂ ਮੁਲਕਾਂ ਦੇ ਵਿੱਚ ਕੰਮ ਕਰਨਗੇ। ਜੀ, ਸਮਾਂ ਸਮਾਪਤ ਹੈ ਜੀ ਪ੍ਰੋਗਰਾਮ ਦਾ ਇੱਥੇ। ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ 7 ਜੂਨ ਨੂੰ ਜੂਨ 84 ਦੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਦੇ ਨੂੰ ਸਮਰਪਿਤ ਨਗਰ ਕੀਰਤਨ ਸੈਨ ਫਰਾਂਸਿਸਕੋ ਦੇ ਵਿੱਚ ਉੱਥੇ ਪਹੁੰਚਣਾ ਨਾ ਭੁੱਲਣਾ। ਸਾਰੇ ਜਣੇ ਆਪਾਂ ਉਦੋਂ ਵੀ ਮਿਲਾਂਗੇ। 7 ਜੂਨ ਦਿਨ ਸ਼ਨੀਚਰਵਾਰ, ਸੈਨ ਫਰਾਂਸਿਸਕੋ ਡਾਊਨਟਾਊਨ 2nd ਸਟਰੀਟ ਤੋਂ ਸਿਵਿਕ ਸੈਂਟਰ ਪਲਾਜ਼ਾ, ਸਵੇਰੇ 10 ਵਜੇ।